हाँ जी, 111 बल। जियो जियो जियो। हीर वत के बेलियों घरी आई, मां बाप काजी सद लियामदे ने। वत के मतलब मुड़ के, वापस। बेले तो यानी जंगल तो आई है, ते अगे मां प्यो ने काजी साहब नूं सद्दिया है ਉਹਨੂੰ ਸਮਝਾਉਣ ਲਈ। ਦੋਵੇਂ ਅਹਿਲ ਬੈਠੇ ਅਤੇ ਵਿੱਚ ਕਾਜ਼ੀ, ਯਾਨੀ ਦੋਵੇਂ ਜਿਹੜੇ ਮੇਨ ਝਗੜੇ ਦੇ ਜਾਂ ਮਾਮਲੇ ਦੇ ਜਿਹੜੇ ਅਫੈਕਟਡ ਨੇ, ਅਹਿਲਕਾਰ ਜਿਹੜੇ ਨੇ ਉਹ ਵਿੱਚ ਬੈਠੇ ਨੇ, ਤੇ ਕਾਜ਼ੀ ਅਤੇ ਬੈਠੇ ਅਤੇ ਵਿੱਚ ਕਾਜ਼ੀ ਅਤੇ ਸਾਹਮਣੇ ਹੀਰ ਬਹਾਮਦੇ ਨੇ, ਤੇ ਹੀਰ ਨੂੰ ਸਾਹਮਣੇ ਬਿਠਾ ਲਿਆ ਉਹਨਾਂ ਨੇ। ਬੱਚਾ ਹੀਰ ਤੈਨੂੰ ਅਸੀਂ ਮੱਤ ਦੇਂਦੇ, ਮਿੱਠੀ ਨਾਲ ਜ਼ਬਾਨ ਸਮਝਾਉਂਦੇ ਨੇ। ਇਹ ਤਾਂ ਸਾਫ਼ ਹੀ ਹੈ। ਚਾਕ ਚੋਬਰਾਂ ਨਾਲ ਨਾ ਗੱਲ ਕੀਜੇ, ਇਹ ਮਿਹਨਤੀ ਕਿਹੜੇ ਥਾਂਦੇ ਨੇ। ਅੱਛਾ, ਹੁਣ ਇਹਦੇ ਵਿੱਚ ਤੁਸੀਂ ਵੇਖੋ ਕਿ ਵਾਰਿਸ ਆ ਜਿਹੜਾ ਹੈ ਉਹ ਇਤਜ਼ਾਤ ਮਜ਼ਹਬ ਇਹਨਾਂ ਦੀਆਂ ਗੱਲਾਂ ਨਹੀਂ ਕਰ ਰਿਹਾ, ਉਹ ਸਿੱਧੀ ਸਿੱਧੀ ਗੱਲ ਕਰ ਰਿਹਾ ਕਿ ਜਿਹੜੇ ਨੌਕਰ ਤੇ ਤੁਹਾਡੇ ਖਾਦਮ ਹੁੰਦੇ ਨੇ, ਖਿਦਮਤਗਾਰ ਹੁੰਦੇ ਨੇ, ਚਾਕ ਤੇ ਚੋਬਰ ਯਾਨੀ ਮੱਝਾਂ ਚਾਰਨ ਵਾਲੇ, ਤੇ ਫਿਰ ਉਸ ਤੋਂ ਵੀ ਥੱਲੇ ਜਿਹੜੇ ਹੁੰਦੇ ਨੇ, ਉਹਨਾਂ ਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ। ਇਹ ਵਿਚਾਰੇ ਕਿਹੜੇ ਥਾਂ ਦੇ, ਇਹਨਾਂ ਦਾ ਕੋਈ ਥਾਂ ਹੀ ਨਹੀਂ ਹੈਗਾ। ਔਰ ਸਹੀ ਗੱਲ ਤੇ ਇਹੋ ਹੀ ਹੈ ਕਿ ਜਿਹੜਾ ਮਿਹਨਤਕਾਰ ਬੰਦਾ ਹੈ, ਯਾਨੀ ਮਰਦ ਜਾਂ ਜ਼ਨਾਨੀ, ਉਹਦਾ ਕੋਈ ਵੀ ਥਾਂ ਨਹੀਂ ਹੈਗਾ, ਕਿਉਂਕਿ ਥਾਂ ਤੇ ਜਿਹੜੇ ਨੇ ਉਹ ਦੌਲਤ ਵਾਲਿਆਂ ਦੇ। ਤ੍ਰਿੰਜਣ ਜੋੜ ਕੇ ਆਪਣੇ ਘਰੀ ਬਈਏ, ਮਤਲਬ ਆਪਣੇ ਘਰ ਵਿੱਚ ਬਹਿ ਕੇ ਤ੍ਰਿੰਜਣ ਬਣਾਉਣਾ ਚਾਹੀਦਾ, ਯਾਨੀ ਸਹੇਲੀਆਂ ਨੂੰ ਇਕੱਠੀਆਂ ਕਰਕੇ ਤੇ ਮਹਿਫਲ ਲਾਉਣੀ ਚਾਹੀਦੀ ਹੈ। ਸੁਗੜ ਗਾਉਂ ਦੇ ਜੀ ਪਰਚਾਉਂਦੇ ਨੇ, ਤੇ ਬੜੇ ਸੋਹਣੇ ਗੀਤ ਗਾ ਕੇ ਤੇ ਦਿਲ ਨੂੰ ਖੁਸ਼ ਕਰਨਾ ਚਾਹੀਦਾ ਹੈ। ਲਾਲ ਚਰਖੜਾ ਢਾ ਕੇ ਛੋਪ ਪਾਈਏ, ਲਾਲ ਚਰਖਾ ਢਾ ਕੇ ਤੇ ਛੋਪ ਪਾਉਣ ਦਾ ਮਤਲਬ ਉਹ ਛੱਲੀਆਂ, ਯਾਨੀ ਉਹਨੂੰ ਕੱਤੀਏ ਉਹਨੂੰ। ਕਈ ਸੋਹਣੇ ਗੀਤ ਚਨਾਉਂਦੇ ਨੇ, ਤੇ ਚਨਾਹ ਦੇ ਗੀਤ ਬੜੇ ਸੋਹਣੇ ਨੇ, ਉਹ ਬਹਿ ਕੇ ਗਾਈਏ। ਨੀਵੀਂ ਨਜ਼ਰ ਹਯਾ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫਰਮਾਉਂਦੇ ਨੇ। ਇਹ ਤਾਂ ਸਾਫ਼ ਹੀ ਹੈ। ਅੱਛਾ, ਹੁਣ ਇਹ ਜਿਹੜੀ ਇੱਥੇ ਤੁਸੀਂ ਇਹ ਦੇਖੋ ਕਿ ਜਿਹੜਾ ਤ੍ਰਿੰਜਣ ਜੋੜਨਾ ਹੈ, ਤ੍ਰਿੰਜਣ ਜੋੜਨਾ ਆਪਣੇ ਘਰ, ਤੇ ਲਾਲ ਚਰਖੇ ਯਾਨੀ ਚਰਖੇ ਮਹਿੰਗਾ ਚਰਖਾ ਡਾ ਕੇ ਕੱਤਣਾ, ਇਹ ਜਿਹੜੀ ਹੈ ਇਹ ਸਿਰਫ ਜਿਹੜੇ ਹੈਵਜ਼ ਨੇ ਉਹੀ ਕਰ ਸਕਦੇ ਨੇ। ਖਾਂਦੇ ਪੀਂਦੇ ਲੋਕ ਹੀ ਕਰ ਸਕਦੇ ਨੇ। ਇੱਕ ਮਾੜੀ ਜਿਹੀ ਕਿਸੇ ਮਿਹਨਤੀ ਔਰਤ ਨੇ ਕੀ ਕਰਨਾ ਹੈ, ਉਹਨੇ ਕਿੱਥੇ ਤ੍ਰਿੰਜਣ ਲਾ ਲੈਣਾ। ਡਾਕਟਰ ਸਾਹਿਬ, ਇੱਕ ਦੱਸੋ ਕਿ ਜਿੱਦਾਂ ਸਹੇਲੀਆਂ ਰਲ ਮਿਲ ਕੇ ਤ੍ਰਿੰਜਣ ਜਾਂ ਮਹਿਫਲ ਲਾਉਂਦੀਆਂ ਨੇ, ਤੇ ਜਿਹੜੇ ਬੰਦਿਆਂ ਦੇ ਮੁਕਾਬਲੇ ਚ ਜਿੱਦਾਂ ਸੱਥ ਹੁੰਦੀ, ਉਹ ਗੱਲ ਮੁਕਾਬਲਾ ਹੋ ਸਕਦੀ ਹੈ? ਬੰਦਿਆਂ ਦੇ ਮੁਕਾਬਲੇ ਚ ਕੀ? ਜਿੱਦਾਂ ਕਿ ਲੇਡੀਜ਼ ਨੇ ਤਾਂ ਰਲ ਕੇ ਮਤਲਬ ਤ੍ਰਿੰਜਣ ਦੇ ਵਿੱਚ ਮਹਿਫਲ ਆਪਣੀ ਜਮਾ ਲੈਂਦੀ, ਤੇ ਜਿਹੜੇ ਬੰਦਿਆਂ ਦੀ ਜੇ ਗੱਲ ਕਰੀਏ ਤਾਂ ਉਹ ਸੱਥ ਜਿਹੜੀ ਆ ਕੰਪੈਰੀਟਿਵਲੀ ਉਹੀ ਚੀਜ਼ ਆ। ਆਹੋ, ਉਹੀ ਚੀਜ਼ ਆ ਨਾ। ਤੇ ਉਹਦੇ ਵਿੱਚ ਵੀ ਤੇ ਵੇਖੋ ਨਾ, ਜਿਹੜੀ ਸੱਥ ਵੀ ਲੱਗਦੀ ਆ ਉਹ ਵੀ ਤਾਂ ਕਿਸੇ ਤਗੜੇ ਬੰਦੇ ਦੀ ਲੱਗਦੀ ਆ ਨਾ। ਅੱਛਾ। ਨੀਵੀਂ ਨਜ਼ਰ ਹਯਾ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫਰਮਾਉਂਦੇ ਨੇ। ਚੂਚਕ ਸਿਆਲ ਹੁਰੀ ਹੀਰੇ ਜਾਣਨੀ ਹੈ, ਸਰਦਾਰ ਤੇ ਪੈਂਚ ਗਰਾਉਂਦੇ ਨੇ। ਇਹ ਮੌਲਵੀ ਸਾਹਿਬ ਜਿਹੜੇ ਨੇ ਉਹ ਕਹਿ ਰਹੇ ਨੇ ਹੀਰ ਨੂੰ ਕਿ ਤੂੰ ਜਾਣਨੀ ਹੈ ਕਿ ਜਿਹੜੇ ਸਿਆਲ ਨੇ ਇਹ
ਇਲਾਕੇ ਦੇ ਵੱਡੇ ਚੌਧਰੀ ਨੇ। ਗਰਾਉਂ ਦਾ ਮਤਲਬ ਹੁੰਦਾ ਹੈ ਪਿੰਡ, ਤੇ ਪੈਂਚ ਤੁਹਾਨੂੰ ਮਤਲਬ ਜੱਜ ਹੁੰਦਾ ਉਹਨੂੰ ਕਹਿੰਦੇ ਨੇ। ਮਤਲਬ ਇਹ ਹੈ ਕਿ ਇੱਥੇ ਮੌਲਵੀ ਸਾਹਿਬ ਕੋਈ ਮੌਲਵੀ ਸਾਹਿਬ ਦੀ ਦਲੀਲ ਜਿਹੜੀ ਹੈ ਉਹ ਮਜ਼ਹਬ ਦੀ ਬੁਨਿਆਦ ਤੇ ਨਹੀਂ ਹੈ, ਸੋਸ਼ਲ ਸਟਰਕਚਰ ਦੀ ਬੁਨਿਆਦ ਤੇ ਹੈ। ਉਹ ਸੋਸ਼ਲ ਸਟਰਕਚਰ ਦੀ ਬੁਨਿਆਦ ਤੇ ਹੈ ਕਿ ਇਹ ਤੇਰੇ ਮਾਂ ਪਿਓ ਜਿਹੜੇ ਨੇ ਇਹ ਇਲਾਕੇ ਦੇ ਬਹੁਤ ਵੱਡੇ ਸਰਦਾਰ ਨੇ। ਸ਼ਰਮ ਮਾਪਿਆਂ ਦੀ ਵੱਲ ਧਿਆਨ ਕਰੀਏ, ਆਲਾ ਸ਼ਾਨ ਇਹ ਜੱਟ ਸਦਾ ਹੁੰਦੇ ਨੇ। ਇਹਨਾਂ ਦੀ ਸ਼ਰਮ ਦਾ ਜੋ ਖਿਆਲ ਰੱਖਣਾ ਚਾਹੀਦਾ ਹੈ ਇਹ, ਕਿਉਂਕਿ ਦੁਨੀਆ 'ਚ ਇਹਨਾਂ ਨੂੰ ਬੜਾ ਆਲਾ ਮੰਨਿਆ ਜਾਂਦਾ। ਬਾਹਰ ਫਿਰਨ ਨਾ ਸੌਂਦਾ ਜੱਟੀਆਂ ਨੂੰ, ਅੱਜ ਕੱਲ ਲਾਗੀ ਘਰੀਆਂ ਆਉਂਦੇ ਨੇ। ਤੇ ਕੁੜੀਆਂ ਜੱਟਾਂ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਨੂੰ ਇੱਧਰ ਉੱਧਰ ਫਿਰਨਾ ਚੰਗਾ ਨਹੀਂ ਲੱਗਦਾ, ਕਿਉਂਕਿ ਸਾਗ ਲੈ ਕੇ ਯਾਨੀ ਰਿਸ਼ਤਾ ਲੈ ਕੇ ਅੱਜ ਕੱਲ ਲੋਕੀ ਲਾਗੀ ਜਿਹੜੇ ਨੇ ਸਾਗ ਕਰਵਾਉਣ ਵਾਲੇ ਉਹ ਆ ਸਕਦੇ ਨੇ। ਇੱਥੇ ਵਿਆਹ ਦੇ ਵੱਡੇ ਸਮਾਨ ਹੋਏ, ਖੇੜੇ ਪਏ ਬਣਾਉਂਦੇ ਨੇ। ਤੇ ਤੇਰੇ ਸਿਲਸਿਲੇ ਵਿੱਚ ਤੇ ਹੈ ਕਿ ਤੇਰੇ ਵਿਆਹ ਦੇ ਬੜੇ ਤਗੜੇ ਸਾਮਾਨ ਕੀਤੇ ਗਏ ਨੇ, ਤੇ ਉਧਰ ਖੇੜੇ ਜਿਹੜੇ ਨੇ ਉਹ ਵੀ ਆਪਣੀਆਂ ਤਿਆਰੀਆਂ 'ਚ ਲੱਗੇ ਨੇ। ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਮੇਲ ਕੇ ਜੰਝ ਲੈ ਆਉਂਦੇ ਨੇ, ਤੇ ਥੋੜੇ ਦਿਨਾਂ ਦੇ ਵਿੱਚ ਖੇੜੇ ਜਿਹੜੇ ਨੇ ਉਹ ਜੰਝ ਜੋੜ ਕੇ ਆ ਜਾਣਗੇ। ਅਗਲਾ ਬੰਦ। ਹੀਰ ਆਖਦੀ ਬਾਬਲਾ ਅਮਲੀਆਂ ਤੋਂ ਨਹੀਂ ਅਮਲ ਹਟਾਇਆ ਜਾ ਮੀਆਂ। ਅਮਲ ਦਾ ਮਤਲਬ ਐਡਿਕਸ਼ਨ ਹੁੰਦੀ ਹੈ। ਇਹ ਤੁਹਾਨੂੰ ਪਤਾ ਨਾ, ਜਿਹੜਾ ਬੰਦਾ ਐਡਿਕਟਡ ਹੋਵੇ ਉਹਨੂੰ ਅਮਲੀ ਕਹਿੰਦੇ ਨੇ। ਸਾਡੇ ਪੰਜਾਬੀ 'ਚ ਕਹਿੰਦੇ ਹੁੰਦੇ ਸਨ, ਹੁਣ ਤੇ ਨਹੀਂ ਮੈਨੂੰ ਪਤਾ ਕਹਿੰਦੇ ਨੇ ਕਿ ਨਹੀਂ ਕਹਿੰਦੇ। ਤੇ ਉਹ ਆਮ ਤੌਰ ਤੇ ਕਿਸੇ ਵੀ ਚੀਜ਼ ਦਾ ਐਡਿਕਟ ਹੋਵੇ ਤੇ ਉਹਨੂੰ ਅਮਲੀ ਕਹਿੰਦੇ ਸਨ। ਹੀਰ ਆਖਦੀ ਬਾਬਲਾ ਅਮਲੀਆਂ ਤੋਂ ਨਹੀਂ ਅਮਲ ਹਟਾਇਆ ਜਾ ਮੀਆਂ। ਜਿਨ੍ਹਾਂ ਨੂੰ ਇੱਕ ਚੀਜ਼ ਦਾ ਨਸ਼ਾ ਲੱਗ ਜਾਵੇ, ਐਡਿਕਸ਼ਨ ਹੋ ਜਾਵੇ, ਉਹਨਾਂ ਕੋਲੋਂ ਹਟਾਈ ਨਹੀਂ ਜਾ ਸਕਦੀ। ਜਿਹੜੀਆਂ ਵਾਦੀਆਂ ਆਦਦੀਆਂ ਜਾਣ ਨਹੀਂ, ਉਹ ਆਦਤਾਂ ਜਿਹੜੀ ਰੋਜ਼ੇ ਅਵਲ ਦੀਆਂ ਨੇ, ਆਦ ਦੀਆਂ ਪਹਿਲੇ ਤੁਰਦੀਆਂ ਨੇ, ਉਹ ਨਹੀਂ ਜਾਂਦੀਆਂ। ਰਾਂਝੇ ਚਾਕ ਤੋਂ ਰਿਹਾ ਨਾ ਜਾ ਮੀਆਂ, ਤੇ ਮੈਂ ਰਾਂਝੇ ਚਾਕ ਤੋਂ ਬਗੈਰ ਰਹਿ ਨਹੀਂ ਸਕਦੀ, ਮੇਰੀ ਇਹ ਮਜਬੂਰੀ ਹੈ। ਹੁਣ ਇਹਦੇ 'ਚ ਜਿਹੜਾ ਦੇਖਣ ਵਾਲੀ ਗੱਲ ਹੈ ਉਹ ਇਹ ਹੈ ਕਿ ਹੁਣ ਵਾਰਿਸ ਸ਼ਾਹ ਜਿਹੜਾ ਹੈ, ਉਹ ਜਿਹੜੀ ਹੀਰ ਦੀ ਦਲੀਲ ਹੈ ਉਹ ਹੈਗੀ ਹੈ ਕਿ ਇਟਰਨਲੀ ਜਿਹੜਾ ਇਨਸਾਨ ਸੀ, ਮਰਦ ਤੇ ਔਰਤ, ਉਹ ਆਜ਼ਾਦ ਸਨ ਔਰ ਆਪਣੀ ਆਜ਼ਾਦੀ ਦੇ ਵਿੱਚ ਉਹ ਮਿਲਦੇ ਸਨ ਇੱਕ ਦੂਜੇ ਨੂੰ। ਤੇ ਫਿਰ ਵਿੱਚ ਇਹ ਸਾਰੀ ਪ੍ਰਾਪਰਟੀ ਤੇ ਬਾਕੀ ਚੀਜ਼ਾਂ ਆ ਗਈਆਂ ਤੇ ਫਿਰ ਉਹ ਆਜ਼ਾਦੀ ਜਿਹੜੀ ਹੈ ਉਹ ਮੁੱਕ ਗਈ। ਅੱਛਾ ਜੀ। ਸ਼ੀ ਚਿੱਤਰੇ ਰਹਿਣ ਨਾ ਮਾਸ ਬਾਝੋਂ, ਝੁੱਟ ਨਾਲ ਉਹ ਰਿਜ਼ਕ ਕਮਾ ਮੀਆਂ। ਸ਼ੀ ਦਾ ਮਤਲਬ ਸ਼ੇਰ ਹੈ, ਚਿੱਤਰੇ ਦਾ ਮਤਲਬ ਹੈ ਚੀਤਾ। ਸ਼ੇਰ ਤੇ ਚੀਤਾ ਜਿਹੜਾ ਨੇ, ਚੀਤੇ ਦੋਵੇਂ ਜਿਹੜੇ ਨੇ ਉਹ ਗੋਸ਼ਤ ਤੋਂ ਬਗੈਰ ਨਹੀਂ ਰਹਿ ਸਕਦੇ। ਉਹ ਆਪਣਾ ਝੱਟ ਮਾਰ ਕੇ, ਝੁੱਟ ਮਾਰ ਕੇ, ਝੱਟ ਮਾਰ ਕੇ ਜਾਂ ਝੁੱਟ ਮਾਰ ਕੇ, ਝੁੱਟ ਮਾਰ ਕੇ ਯਕਦਮ ਹਮਲਾ ਕਰਕੇ ਆਪਣਾ ਰਿਜ਼ਕ ਕਮਾ ਲੈਂਦੇ ਨੇ। ਇਹ ਰਜ਼ਾ ਤਕਦੀਰ ਹੋ ਰਹੀ ਇਬਾਰਤ, ਕੌਣ ਹੋਣੀ ਦੇ ਹਟਾ ਮੀਆਂ। ਇਹ ਜਿਹੜੀ ਰਜ਼ਾ ਸੀ, ਜਿਹੜੀ
ਰਜ਼ਤ ਦਾ ਮਤਲਬ ਹੈ ਜਿਹੜਾ ਜਿਹੜਾ ਸੋਸ਼ਲ ਜਿਹੜਾ ਡਿਸਕੋਰਸ ਸੀ, ਜਿਹੜਾ ਬਣਿਆ ਸੀ, ਉਹ ਜਿਹੜਾ ਡਿਸਕੋਰਸ ਨੇਚਰ ਦਾ ਹੈ ਸੀ, ਉਹ ਹੋ ਗਿਆ। ਤੇ ਇਹ ਇੱਕ ਤਰ੍ਹਾਂ ਦੀ ਹੋਣੀ ਹੈ, ਯਾਨੀ ਇਹ ਇੱਕ ਤਰ੍ਹਾਂ ਦੀ ਡੈਸਟਨੀ ਹੈ, ਉਹਨੂੰ ਕੋਈ ਹਟਾ ਨਹੀਂ ਸਕਦਾ। ਮਤਲਬ ਜਿਵੇਂ ਸ਼ੀਂ ਚਿੱਤਰੇ ਮਾਸ ਤੋਂ ਬਗੈਰ ਨਹੀਂ ਰਹਿ ਸਕਦੇ, ਇਸ ਤਰ੍ਹਾਂ ਮੈਂ ਵੀ ਜਿਹੜੀ ਹੈ ਉਹ ਰਾਂਝੇ ਤੋਂ ਬਗੈਰ ਨਹੀਂ ਰਹਿ ਸਕਦੀ। ਤੇ ਇਹ ਗੱਲ ਰਜ਼ਾ ਤਕਦੀਰ ਦੇ ਮੁਤਾਬਕ ਹੀ ਹੈ, ਯਾਨੀ ਇਹ ਡਿਸਕੋਰਸ ਐਸਟੈਬਲਿਸ਼ ਹੋ ਗਿਆ ਹੈ। ਦਾਗ ਅੰਬ ਦੇ ਰਸੇ ਦਾ ਲਹੇ ਨਹੀਂ। ਅੰਬ ਦੇ ਜਿਹੜਾ ਰਸ ਹੈ, ਉਹਦਾ ਦਾਗ ਜੇ ਲੱਗ ਜਾਏ ਕੱਪੜੇ ਤੇ ਉਹ ਲਹਿੰਦਾ ਨਹੀਂ ਹੈ। ਦਾਗ ਇਸ਼ਕ ਦਾ ਵੀ ਨਾ ਜਾ ਮੀਆਂ। ਇਸੇ ਤਰ੍ਹਾਂ ਜੋ ਜਿਸ ਨੂੰ ਇਸ਼ਕ ਦਾ ਦਾਗ ਲੱਗ ਜਾਏ ਉਹ ਵੀ ਕਦੀ ਨਹੀਂ ਹਟਦਾ। ਮੈਂ ਤਾਂ ਮੰਗ ਦਰਗਾਹ ਥੀ ਲਿਆ ਰਾਂਝਾ, ਚਾਕ ਬਖਸ਼ਾ ਆਪ ਖੁਦਾ ਮੀਆਂ। ਮੈਂ ਤੇ ਰੱਬ ਤੋਂ, ਰੱਬ ਦੀ ਜਨਾਬ ਤੋਂ ਮੈਂ ਤੇ ਰਾਂਝਾ ਮੰਗਿਆ ਸੀ, ਤੇ ਰੱਬ ਨੇ ਉਹ ਮੈਨੂੰ ਬਖਸ਼ ਦਿੱਤਾ ਹੈ। ਹੋਰ ਸਭ ਗੱਲਾਂ ਮਨਜ਼ੂਰ ਹੋਈਆਂ, ਰਾਂਝੇ ਚਾਕ ਥੀ ਰਿਹਾ ਨਾ ਜਾ ਮੀਆਂ। ਹੋਰ ਸਾਰੀਆਂ ਤੁਹਾਡੀਆਂ ਗੱਲਾਂ ਮੈਂ ਮੰਨਣ ਲਈ ਤਿਆਰ ਹਾਂ, ਲੇਕਿਨ ਰਾਂਝੇ ਤੋਂ ਬਗੈਰ ਮੈਂ ਨਹੀਂ ਰਹਿ ਸਕਦੀ। ਇਸ ਇਸ਼ਕ ਦੇ ਰੋਗ ਦੀ ਗੱਲ ਐਵੇਂ, ਸਿਰ ਜਾਏ ਤੇ ਸਰ ਨਾ ਜਾ ਮੀਆਂ। ਇਹ ਇਸ਼ਕ ਦੀ ਜਿਹੜੀ ਮੁੱਢਲੀ ਬੇਸਿਕ ਐਸੈਂਸ ਹੈ ਇਸ਼ਕ ਦੇ ਬਿਮਾਰੀ ਦੀ, ਉਹ ਇਹ ਹੈਗੀ ਆ ਕਿ ਸਿਰ ਚਲਾ ਜਾਏ ਪਰ ਰਾਜ਼ ਨਹੀਂ ਦੱਸਣਾ। ਸਿਰ ਦੂਜਾ ਜਿਹੜਾ ਸਿਰ ਹੈ ਉਹਦਾ ਮਤਲਬ ਰਾਜ਼ ਹੈ। ਪਹਿਲਾ ਸਿਰ ਜਿਹੜਾ ਉਹਦਾ ਮਤਲਬ ਹੈਡ ਹੈ। ਸਿਰ ਜਾਏ ਤੇ ਸਿਰ ਨਾ ਜਾ ਮੀਆਂ। ਵਾਰਿਸ਼ਾ ਮੀਆਂ ਜਿਵੇਂ ਗੰਜ ਸਿਰ ਦਾ 12 ਬਰਸ ਬਿਨਾ ਨਹੀਂ ਜਾ ਮੀਆਂ। ਇਹ ਹੁਣ ਮੈਨੂੰ ਨਹੀਂ ਪਤਾ ਵਾਰਿਸ਼ਾਹ ਨੇ ਹਿਕਮਤ ਦੀ ਕਿਹੜੀ ਕਿਤਾਬ ਚ ਕੋਟ ਕੀਤਾ ਹੈ ਕਿ ਜਿਹੜਾ ਸਿਰ ਦੇ ਵਿੱਚ ਗੰਜ ਪੈ ਜਾਂਦਾ ਉਹ 12 ਸਾਲਾਂ ਤੋਂ ਪਹਿਲੇ ਨਹੀਂ ਜਾਂਦਾ, ਖਤਮ ਨਹੀਂ ਹੁੰਦਾ। ਅਗਲਾ ਡਾਕਟਰ ਇੱਕ ਦੱਸੋ ਜੀ ਕਿ ਸਿਰ ਜਾਏ ਤੇ ਇਹ ਸਿਰ ਕੇ ਸਿਰੜ ਨਾ ਜਾਏ? ਨਹੀਂ ਸਿਰੜ ਨਹੀਂ, ਸਿਰ ਸਿਰ ਸਿਰ। ਇਹ ਜਿਹੜਾ ਇਸ਼ਕ ਦੇ ਵਿੱਚ, ਇਸ਼ਕ ਦੀ ਡੈਫੀਨੇਸ਼ਨ ਦੇ ਵਿੱਚ ਇਹ ਕਾਫੀ ਜ਼ਿਆਦਾ ਵਰਤਿਆ ਜਾਂਦਾ ਹੈ ਕਲਾਸੀਕਲ ਪੋਇਟਰੀ ਚ। ਠੀਕ ਹੈ ਜੀ। ਇਹ ਸਿਰ ਚਲਾ ਜਾਏ ਸਿਰ ਨਾ ਜਾਵੇ। ਸਰ ਜੀ ਜਿਹੜਾ ਇਹ ਲਫ਼ਜ਼ ਹੈਗਾ ਚਿਤਰਾ, ਇਹ ਤਾਂ ਇੱਕ ਤਾਂ ਪਤਾ ਪੰਜਾਬੀ ਚ ਕਹਿੰਦੇ ਨੇ ਚਿਤਰਾ ਬਿਤਰਾ, ਸਪੌਟਡ। ਇਹ ਉਹ ਚਿਤਰਾ ਨਹੀਂ ਕਿ ਸਪੌਟਡ ਜਿਹੜਾ ਹੈਗਾ? ਨਹੀਂ ਇਹ ਤਾਂ ਜਾਨਵਰ ਹੈ ਨਾ, ਚੀਤਾ ਜਿਹੜਾ ਹੈ। ਅੱਛਾ, ਉਹਨੂੰ ਵੀ ਚਿਤਰਾ ਕਹਿੰਦੇ? ਨਹੀਂ ਤਾਂ ਪੰਜਾਬੀ ਚ ਕਹਿੰਦੇ ਨਾ ਫਲਾਣੀ ਚੀਜ਼ ਬੜੀ ਚਿਤਰੀ ਬਿਤਰੀ, ਮਤਲਬ ਕਿ ਉਹ ਤੇ ਵੈਸੇ ਵੀ ਜਿਹਦੇ ਸਪੌਟਡ ਹੋਵੇ, ਜਿਹਦੀ ਗੱਲ ਹੋ ਚਿਤਰਾ ਹੈ। ਲੇਕਿਨ ਚਿਤਰਾ ਆਪਣੇ ਆਪ ਵਿੱਚ ਉਹ ਵੀ ਸਪੌਟਡ ਹੀ ਹੁੰਦਾ ਹੈ। ਤੇ ਉਹ ਇੱਥੇ ਤੋਂ ਅੱਛਾ ਠੀਕ ਹੈ ਸਰ, ਕੋਈ ਨਾਲ ਸ਼ੀ ਆਇਆ ਨਾ। ਹਾਂਜੀ ਰੈਫਰੈਂਸ ਨਾਲ ਆ ਗਏ। ਹਾਂਜੀ, ਅਗਲਾ ਬਣ ਜੀ। ਇਹਦੇ ਇਹਦੇ ਵੱਢ ਕੇ, ਇਹਦੇ ਵੱਢ ਲੁੜ ਕੇ ਖੋ ਚੁੰਡੀਆਂ ਨੂੰ, ਗਲ ਘੁੱਟ ਕੇ ਡੂੰਗੜੇ ਬੋੜ ਰੰਨੇ। ਇਹ ਹੁਣ ਹੀਰ ਦਾ ਪਿਓ ਉਹਦੀ ਮਾਂ ਨੂੰ ਕਹਿ ਰਿਹਾ, ਇਹਦੇ ਵੱਢ ਕੇ, ਇਹਦੇ ਵੱਢ ਲੁੜ ਕੇ ਇਹਦੇ ਜਿਸਮ ਦੇ ਹਿੱਸਿਆਂ ਨੂੰ ਟੋਟੇ ਕਰ ਖੋ ਚੁੰਡੀਆਂ ਨੂੰ, ਇਹਦੇ ਵਾਲ ਜਿਹੜੇ ਨੇ ਉਹ ਪੁੱਟ, ਗਲ ਦਾ ਘੁੱਟ ਕੇ ਤੇ ਇਹਨੂੰ ਕਿਸੇ ਬਹੁਤ ਹੀ ਡੂੰਘੀ ਨਦੀ ਦੇ ਵਿੱਚ ਡੋਬ ਗਿਆ। ਸਿਰ ਭੰਨਸੂ ਨਾਲ ਮਧਾਣੀਆਂ ਦੇ, ਤੇ ਮਧਾਣੀ ਲੈ ਕੇ ਤੇ ਉਹਦੇ ਨਾਲ ਇਹਦਾ ਸਿਰ ਭੰਨ।
ਢੂਈ ਨਾਲ ਖੜਲੱਤ ਦੇ ਤੋੜ ਰੰਨੇ, ਤੇ ਇਹਦਾ ਜਿਹੜੀ ਹਿਪਸ ਨੇ ਉਹਨਾਂ ਨੂੰ ਖੜਲੱਤ ਨਾਲ ਮਾਰ। ਖੜਲੱਤ ਆਮ ਤੌਰ ਤੇ ਸੰਜੋਗੀਆਂ ਕੋਲ ਹੁੰਦੀ ਹੈ, ਉਹਦੇ ਉੱਤੇ ਲੱਤ ਰੱਖ ਕੇ ਖੜੇ ਰਹਿੰਦੇ ਨੇ। ਤੇ ਘਰ 'ਚ ਵੀ ਖੜਲੱਤ ਜਿਹੜੀ ਹੈ ਉਹ ਮੇਰੇ ਖਿਆਲ ਹੁੰਦੀ ਹੋਵੇਗੀ। ਉਹ ਦਰਵਾਜ਼ੇ ਦਾ ਤੁਸੀਂ ਇੱਕ ਵਾਰ ਦੱਸਿਆ ਸੀ, ਦਰਵਾਜ਼ੇ ਦੇ ਨਾਲ ਜਿਹੜਾ ਕੁਝ ਅਟਕਾਇਆ ਹੁੰਦੇ ਡੰਡਾ ਜਿਹਾ। ਆਹੋ। ਇਹਦਾ ਦਾਤਰੀ ਨਾਲ ਚਾ ਢਿੱਡ ਪਾੜੋ। ਦਾਤਰੀ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਤਾ ਨਹੀਂ ਦਾਤਰੀ ਕੀ ਹੁੰਦੀ ਹੈ? ਸਿਕਲ। ਮੈਂ ਬਿਲਕੁਲ ਸਿਕਲ। ਮਦੀਆ ਪਤਾ ਹੈ ਤੈਨੂੰ ਦਾਤਰੀ ਦਾ? No. ਅੱਛਾ, ਮੈਂ ਇਮੇਜ ਸ਼ੇਅਰ ਕਰ ਦੇਣਾ। ਇਮੇਜ ਸਿਕਲ। ਇਹ ਜਿਹੜੇ ਆਉਂਦੇ ਨੇ ਨਾ ਸਹੀ ਸਾਹਿਬ, ਇਹਦੇ ਵਿੱਚ ਇਮੇजेस ਜੀ ਉਹ ਸ਼ੇਅਰ ਕਰ ਦਿਆ ਕਰੋ ਦੋਸਤਾਂ 'ਚ। ਹਾਂ ਠਹਿਰੋ ਮੈਂ ਕਰਨਾ। ਦਾਤਰੀ ਪ੍ਰੋਪਰ ਦਾਤਰੀ ਆ ਗਈ। ਦਾਤਰੀ ਲਓ ਜੀ, ਨਾ ਲੈਂਦੇ ਫੁੱਲੋ ਤੇ ਨਾ ਦਿੰਦੇ ਫੁੱਲੋ। ਚਲ, ਇਹਦਾ ਦਾਤਰੀ ਆਮ ਤੌਰ ਤੇ ਪੱਠੇ ਵੱਢਣ ਲਈ ਵਰਤੀ ਜਾਂਦੀ ਹੈ। ਹਾਂਜੀ ਚਾਰਾ। ਓਕੇ ਜੀ, ਸ਼ੇਅਰ ਕਰ ਲੈਂਗਾ। ਹਾਂਜੀ, ਇਹਦਾ ਦਾਤਰੀ ਨਾਲ ਚਾ ਢਿੱਡ ਪਾੜੋ, ਸੂਆ ਅੱਖੀਆਂ ਦੇ ਵਿੱਚ ਬੋੜ ਰਹਿਣੇ, ਤੇ ਇਹਦੀਆਂ ਅੱਖਾਂ ਦੇ ਵਿੱਚ ਸੂਏ ਮਾਰ, ਇਹਨੂੰ ਅੰਨੀ ਕਰਦੇ। ਵਾਰਿਸ਼ ਚਾਕ ਤੋਂ ਇਹ ਨਾ ਮੁੜੇ ਮੁੱਲੇ, ਅਸੀਂ ਰਹੇ ਬਥੇਰੜੇ ਹੋੜ ਰੰਨੇ। ਇਹ ਜਿਹੜੀ ਹੈ ਇਹ ਨੌਕਰ ਤੋਂ ਬਿਨਾ ਰਿੰਗ ਮੁੜਦੀ ਨਹੀਂ ਹੈ ਨੌਕਰ ਤੋਂ, ਤੇ ਅਸੀਂ ਬਥੇਰਾ ਇਹਨੂੰ ਹੋੜ ਰੰਨੇ। ਹੋੜਨਾ ਦਾ ਮਤਲਬ ਹੁੰਦਾ ਮਨਾ ਕਰਨਾ। ਸਹੀ। ਅਸੀਂ ਇਹਨੂੰ ਬਥੇਰਾ ਮਨਾ ਕਰ ਰਹੇ ਹਾਂ। ਇਹ ਜਿਹੜਾ ਹੋੜ ਆ ਇਹਦੇ ਤੋਂ ਹੋੜਾ ਬਣਿਆ ਹੈ, ਜਿਹਦੇ ਨਾਲ ਗੇਟ ਨੂੰ ਬੰਦ ਕੀਤਾ ਜਾਂਦਾ ਹੈ। ਓ ਇੰਟਰਸਟਿੰਗ। ਹਾਂਜੀ ਡਾਕਟਰ ਸਾਹਿਬ ਜੀ, ਜੀ। ਇਹ ਜਿੱਦਾਂ ਇਹਨਾਂ ਡਰੈਸਟਿਕ ਕਹਿ ਰਿਹਾ ਪਿਓ, if this was a son, ਤੇ ਉਹ ਵੀ ਜੇ ਕੋਈ ਗਲਤੀ ਕਰਦਾ ਤੇ ਇੰਨਾ ਡਰੈਸਟਿਕਲੀ ਇਹਨੂੰ ਖਤਮ, ਕਿ ਜਸਟ ਬਿਕੋਜ਼ ਕਿ ਕੁੜੀ ਹੈਗੀ ਹੈ ਤੇ he can go to this extent? ਆਹੋ, ਮਤਲਬ ਇਹ ਹੈ ਕਿ ਸਮਾਜ ਦੇ ਵਿੱਚ ਇੰਝ ਹੈ ਕਿ ਔਰਤ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕਰੂਲਟੀ ਕੀਤੀ ਜਾ ਸਕਦੀ ਹੈ। ਠੀਕ ਹੈ, so sad. ਅੱਗੇ ਜੀ, ਸਰ ਬੇਟੀਆਂ ਦੇ ਚਾਹ ਜੁਦਾ ਕਰਦੇ, ਜਦੋਂ ਗੁੱਸਿਆਂ ਤੇ ਬਾਪ ਆਉਂਦੇ ਨੇ। ਇਹ ਹੁਣ ਹੀਰ ਦੀ ਮਾਂ ਕਹਿ ਰਹੀ ਹੈ ਜਾਂ ਕਾਜ਼ੀ ਕਹਿ ਰਿਹਾ ਕਿ ਬਾਪ ਜਦੋਂ ਗੁੱਸੇ 'ਚ ਆਉਂਦੇ ਨੇ ਤੇ ਧੀਆਂ ਦੇ ਸਿਰ ਵੱਢ ਦਿੰਦੇ ਨੇ। ਸਿਰ ਵੱਢ ਕੇ ਨੈਣ ਵਿੱਚ ਰੋੜ ਦਿੰਦੇ, ਸਿਰ ਵੱਢ ਕੇ ਤੇ ਦਰਿਆ ਵਿੱਚ ਉਹਨੂੰ ਰੋੜ ਦਿੰਦੇ ਨੇ। ਮਾਸ ਕਾਉ ਕੁੱਤੇ ਬਿੱਲੇ ਖਾਂਦੇ ਨੇ, ਤੇ ਫਿਰ ਉਹਨਾਂ ਦਾ ਜਿਹੜਾ ਮਾਸ ਹੈ, ਉਹਨਾਂ ਦੇ ਜਿਸਮ ਦਾ ਗੋਸ਼ਤ ਹੈ, ਉਹ ਕਾਂ ਕੁੱਤੇ ਬਿੱਲੇ ਖਾਂਦੇ ਨੇ। ਸੱਸੀ ਜਾਮ ਜਲਾਲੀ ਨੇ ਰੋੜ ਦਿੱਤੀ, ਧੂਮ ਢਾਡੀ ਕਈ ਧੂਮ ਢਾਡੀ ਪੈ ਗਾਉਂਦੇ ਨੇ। ਜਿਹੜੀ ਸੱਸੀ ਸੀ ਉਹ ਜਾਮ ਜਲਾਲੀ ਨੇ ਦਰਿਆ 'ਚ ਰੋੜ ਦਿੱਤੀ ਸੀ, ਤੇ ਇਹ ਜਿਹੜੇ ਧੂਮ ਗਾਉਣ ਵਾਲੇ ਪਰਫਾਰਮਰਸ ਨੇ ਇਹ ਆਮ ਕਿੱਸਾ ਗਾਉਂਦੇ ਫਿਰਦੇ ਨੇ। ਮਤਲਬ ਉਹਦਾ ਸੱਸੀ ਦਾ ਤੁਹਾਨੂੰ ਪਤਾ ਨਾ ਕਿ ਸੱਸੀ ਦੇ ਪਿਓ ਨੇ ਰੋੜ ਦਿੱਤੀ ਸੀ ਜਦੋਂ ਉਹ ਜੰਮੀ ਸੀ। ਨਹੀਂ, ਉਹ ਵੀ ਮੇਰੇ ਖਿਆਲ ਕਿੰਗ ਹੀ ਸੀਗਾ, ਕੋਈ ਵੱਡਾ ਮਤਲਬ ਅਮੀਰ ਸੀ। ਅਮੀਰ ਉਹਨੂੰ ਕਿਸੇ ਨੇ ਦੱਸਿਆ ਸੀ ਕਿ ਵੀ she is bad for you, ਤੇ ਉਹਨੇ ਰੋੜਤੀ ਸੀ। ਹਾਂਜੀ, ਉਹਨੇ ਸੰਦੂਕ ਵਿੱਚ ਪਾ ਕੇ ਤੇ ਦਰਿਆ 'ਚ ਰੋੜ ਦਿੱਤੀ ਸੀ। ਤੇ ਉਹ ਇੱਕ ਧੋਬੀ ਅੱਗੇ ਸੀ, ਅੱਤਾ। ਧੋਬੇ ਅੱਤੀ ਦੇ ਘਰ ਨਹੀਂ ਸੀ ਹੁੰਦੀ ਔਲਾਦ, ਤੇ ਉਹਨੂੰ ਕੱਢ ਲਿਆ ਤੇ ਉਹਨੇ ਪਾਲ ਲਿਆ। ਡਾਕਟਰ ਸਾਹਿਬ ਬੜੀ ਇੰਟਰਸਟਿੰਗ ਸਟੋਰੀ ਹੈ। ਇਹ ਜਾ ਕੇ ਮਿਲਦੀ ਉਹਦੇ ਨਾਲ ਪ੍ਰੋਫਿਟ ਮੋਜ਼ੇਸ ਦੇ ਨਾਲ, ਜਿਵੇਂ ਉਹਨੂੰ ਰੋੜ ਦਿੱਤਾ ਗਿਆ ਸੀ ਤੇ ਬਾਸਕਟ ਫੜ ਲਿਆ। ਹਾਂਜੀ, ਬਾਸਕਟ 'ਚ ਪਾ ਕੇ ਉਹਨੂੰ ਬੜਾ ਰਿਪੀਟਿਟਿਵ ਜਿਹਾ ਪੈਟਰਨ ਹੈ।
ਰੀਡ ਇੰਟਰਸਟਿੰਗ ਹੈ ਵੈਸੇ। ਮਤਲਬ ਉਸ ਜ਼ਮਾਨੇ 'ਚ ਏਦਾਂ ਹੁੰਦਾ ਹੋਣਾ ਨਾ, ਜਿਹਨੂੰ ਜੋ ਨਹੀਂ ਚਾਹੀਦਾ ਉਹਨੂੰ ਪਾ ਕੇ ਰੋਡ ਛੱਡਦੇ ਹੋਣੇ, ਸੋ ਦੈਟਸ ਵਾਈ ਮਤਲਬ ਇਟ ਮਸਟ ਬੀ ਕਾਮਨ ਇਨ ਦੋਜ਼ ਡੇਜ਼। ਔਲਾਦ ਜਿਹੜੀ ਕਹੇ ਨਾ ਲੱਗੇ, ਮਾਪੇ ਉਸ ਨੂੰ ਖੁੱਟ ਲਗਾਉਂਦੇ ਨੇ, ਤੇ ਜਿਹੜੀ ਔਲਾਦ ਉਹਨਾਂ ਮਾਂ ਪਿਓ ਦੇ ਆਖੇ ਨਹੀਂ ਲੱਗਦੀ, ਉਹਨਾਂ ਦੀ ਮੱਤ ਤੇ ਨਹੀਂ ਚੱਲਦੀ, ਉਹਨੂੰ ਉਹਦਾ ਗਲ ਘੁੱਟ ਕੇ ਤੇ ਉਹਨੂੰ ਲੰਘਾ ਦਿੰਦੇ ਨੇ, ਮਤਲਬ ਪਾਰ ਕਰ ਦਿੰਦੇ ਨੇ। ਜਦੋਂ ਕਹਿਰ ਤੇ ਆਮਦੇ ਬਾਪ ਜ਼ਾਲਮ, ਬੰਨ ਬੇਟੀਆਂ ਭੋਰੇ ਪਾਉਂਦੇ ਨੇ। ਜਦੋਂ ਬਾਪ ਜਿਹੜੇ ਨੇ ਉਹ ਰੇਜ ਵਿੱਚ ਆਉਂਦੇ ਨੇ ਤੇ ਉਹ ਬੇਟੀਆਂ ਨੂੰ ਭੋਰੇ ਪਾ ਦਿੰਦੇ ਨੇ। ਭੋਰੇ ਦਾ ਮਤਲਬ ਇਹ ਹੁੰਦਾ ਕਿ ਨਾ ਕੋਈ ਉਸ ਕਮਰੇ 'ਚ ਜਾਂ ਉਸ ਜਗ੍ਹਾ ਤੇ ਜਾ ਸਕਦਾ, ਨਾ ਕੋਈ ਆ ਸਕਦਾ ਹੈ। ਆਈਸੋਲੇਸ਼ਨ ਫॉर ਲਾਈਫ। ਤਹਿਖਾਨਾ ਕਹਿ ਸਕਦੇ ਹਾਂ ਡਾਕਟਰ ਸਾਹਿਬ? ਬੋਰੇ ਨੂੰ ਅਸੀਂ ਕਹਿ ਸਕਦੇ ਹਾਂ ਇੱਕ ਲਫ਼ਜ਼ ਤਹਿਖਾਨਾ ਟਾਈਪ? ਤਹਿਖਾਨਾ ਟਾਈਪ ਹੋ ਸਕਦਾ, ਹਾਂਜੀ। ਵੈਸੇ ਤੇ ਭੋਰਾ ਕੀ ਹੈ, ਤੁਸੀਂ ਆਪਣਾ ਕਿਸੇ ਮਹੱਲ ਦਾ ਕੋਈ ਕਮਰਾ ਇੱਕ ਸਪੈਸੀਫਾਈ ਕਰ ਦਿਓ, ਉਹ ਵੀ ਭੋਰਾ ਬਣ ਸਕਦਾ। ਆਈਸੋਲੇਟਡ ਪਲੇਸ। ਹਾਂ। ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈ, ਦੇਣੇ ਖੂਨ ਨਾ ਤਿਨਾਂ ਦੇ ਆਉਂਦੇ ਨੇ। ਤੇ ਵਾਰਿਸ ਸ਼ਾਹ ਜੇ ਬੁਰਿਆਂ ਨੂੰ ਜੇਕਰ ਕਤਲ ਕਰ ਦਈਏ ਤੇ ਉਹਨਾਂ ਦੇ ਰੱਬ ਉਹਨਾਂ ਦੇ ਖੂਨ ਦਾ ਹਿਸਾਬ ਨਹੀਂ ਲਵੇਗਾ, ਇਹਦਾ ਇਹ ਮਤਲਬ ਹੈ। ਅੱਛਾ ਜੀ, ਅਗਲਾ ਬੰਦ। ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਨੀ ਤਿਨਾਂ ਦੇ ਵੱਡਾ ਗੁਨਾਹ ਮਾਏ। ਹੁਣ ਹੀ ਜਵਾਬ ਦੇ ਰਹੀ ਹੈ ਕਿ ਜਿਨ੍ਹਾਂ ਨੇ ਬੇਟੀਆਂ ਨੂੰ ਕਤਲ ਕੀਤਾ, ਉਹ ਕਿਆਮਤ ਦੇ ਦਿਨ ਉਹਨਾਂ ਉੱਤੇ ਇਹ ਵੱਡੇ ਗੁਨਾਹ ਦੇ ਤੌਰ ਤੇ ਉਹਨਾਂ ਦੇ ਖਿਲਾਫ ਪੇਸ਼ ਕੀਤਾ ਜਾਏਗਾ। ਮਿਲਣ ਖਾਣੀਆਂ ਤਿਨਾਂ ਫਾੜ ਕਰਕੇ, ਜੇ ਕੋ ਮਾਰੀਆਂ ਜੇ ਤਿਵੇਂ ਖਾ ਮੀਆਂ। ਤੇ ਰੱਬ ਜਿਹੜਾ ਹੈ ਉਹ ਉਹਨਾਂ ਬੇਟੀਆਂ ਨੂੰ ਗਾਜਰਾਂ ਦੀ ਤਰ੍ਹਾਂ ਕੱਟ ਕੇ ਤੇ ਉਹ ਮਾਂ ਪਿਓ ਨੂੰ ਕਹੇਗਾ ਇਹਨਾਂ ਨੂੰ ਹੁਣ ਖਾਓ, ਜਿਵੇਂ ਤੁਸੀਂ ਪਹਾੜੀਆਂ ਸਨ ਉਂਝ ਹੀ ਹੁਣ ਤੁਸੀਂ ਖਾਓ। ਕਿਆ ਕਹੇ ਮਾਂ ਤੇ ਬਾਪ ਦੇ ਅਸਾਂ ਮੰਨੇ, ਗੱਲ ਪਲੋੜਾ ਤੇ ਮੂੰਹ ਘਾਮੀਆਂ। ਆਪਣਾ ਹੀਰ ਕਹਿੰਦੀ ਹੈ ਕਿ ਅਸੀਂ ਮਾਂ ਬਾਪ ਦੀ ਹਰ ਗੱਲ ਮੰਨੀ ਹੈ, ਕੋਈ ਗਰੂਰ ਵੀ ਨਹੀਂ ਕਰ ਰਹੀ, ਗੁੱਸਾ ਵੀ ਨਹੀਂ ਕਰ ਰਹੀ। ਗੱਲ ਪੱਲਾ ਉਦੋਂ ਗੱਲ ਚ ਪਾਉਂਦੇ ਨੇ ਜਦੋਂ ਦੂਜੇ ਕੋਲੋਂ ਰਹਿਮ ਫਰਿਆਦੀ। ਗੱਲ ਪਲੜਾ ਤੇ ਮੂੰਹ ਘਾਮੀਆਂ, ਤੇ ਮੂੰਹ ਚ ਘਾਹ ਦਾ ਤੀਖਾ ਵੀ ਲੈ ਲੈਂਦੇ ਨੇ। ਪਹਿਲੇ ਵੀ ਕਈ ਵਾਰੀ ਇਸ ਚ ਆ ਚੁੱਕਿਆ ਹੈ। ਇੱਕ ਚਾਕ ਦੀ ਗੱਲ ਨਾ ਕਰੋ ਮੂਲੇ, ਇੱਕ ਗੱਲ ਜਿਹੜੀ ਹੈ ਉਹ ਨਾ ਕਰੋ, ਉਹ ਚਾਕ ਵਾਲੀ ਗੱਲ ਨਾ ਕਰੋ। ਉਸਦਾ ਹੀਰ ਦੇ ਨਾਲ ਨਿਭਾ ਮਾਏ, ਉਹਦਾ ਹੀਰ ਦੇ ਨਾਲ ਜੋੜ ਹੈ, ਇਸ ਲਈ ਉਹਦੀ ਗੱਲ ਨਾ ਕਰੋ। ਬਾਕੀ ਜਿੰਨੀਆਂ ਵੀ ਤੁਹਾਡੀਆਂ ਗੱਲਾਂ ਨੇ, ਜਿੰਨੀ ਵੀ ਤੁਹਾਡੀ ਜਿਹੜੀਆਂ ਡਿਮਾਂਡਸ ਨੇ, ਉਹਨਾਂ ਸਾਰੀਆਂ ਨੂੰ ਮੈਂ ਬਹੁਤ ਹੀ ਨਿਮਰਤਾ ਦੇ ਨਾਲ ਪੂਰੀਆਂ ਕਰਨ ਲਈ ਤਿਆਰ ਹਾਂ। ਲਓ ਜੀ, ਹੁਣ ਪੜ੍ਹ ਲਵੋ ਇੱਕ ਬੰਦ। ਮੈਂ ਪੜ੍ਹਨਾ ਡਾਕਟਰ? ਪੜ੍ਹੋ। 111 ਬਣ ਜੀ। ਹੀਰ ਵੱਤ ਕੇ ਬੇਲਿਓਂ ਘਰੀ ਆਈ, ਮਾਂ ਬਾਪ ਕਾਜ਼ੀ ਸੱਦ ਲਿਆਵੰਦੇ ਨੇ। ਦੋਵੇਂ ਐਨ ਬੈਠੇ ਅਤੇ ਵਿੱਚ ਕਾਜ਼ੀ, ਅਤੇ ਸਾਹਮਣੇ ਹੀਰ ਬਹਾਵੰਦੇ ਨੇ। ਬੱਚਾ ਹੀਰ ਤੈਨੂੰ ਅਸੀਂ ਮਤ ਦੇਂਦੇ, ਮਿੱਠੀ ਨਾਲ ਜ਼ੁਬਾਨ ਸਮਝਾਵੰਦੇ ਨੇ। ਚੱਕ ਚੋਬਰਾ ਨਾਲ ਨਾ ਗੱਲ ਕੀਜੀਏ, ਇਹ ਮਿਹਨਤੀ ਕਿਹੜੇ ਥਾਉਂਦੇ ਨੇ। ਤ੍ਰਿੰਜਨ ਜੋੜ ਕੇ ਆਪਣੇ ਘਰੀ ਬਈਏ, ਸੁਗਰ ਗਾਉਂ ਕੇ ਜੀ ਪਰਚਾਵੰਦੇ ਨੇ। ਲਾਲ ਚੜਖੜਾ ਡਾ ਕੇ ਛੋਪ ਪਾਈਏ, ਕਹੇ ਸੋਹਣੇ ਗੀਤ ਚਨਾਉਂਦੇ ਨੇ। ਨੀਵੀਂ ਨਜ਼ਰ ਹਯਾ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ
ਫਰਮਾਵੰਦੇ ਨੇ। ਚੂਚਕ ਸਿਆਲ ਹੋਰੀ ਹੀਰੇ ਜਾਨਨੀ ਹੈ, ਸਰਦਾਰ ਤੇ ਪੈਂਚ ਗਰਾਉਂਦੇ ਨੇ। ਸ਼ਰਮ ਮਾਪਿਆਂ ਦੀ ਵੱਲ ਧਿਆਨ ਕਰੀਏ, ਆਲਾ ਸ਼ਾਨ ਇਹ ਜੱਟ ਸਦਾਵੰਦੇ ਨੇ। ਬਾਹਰ ਫਿਰਨ ਨਾ ਸੋਹੰਦਾ ਜੱਟੀਆਂ ਨੂੰ, ਅੱਜ ਕੱਲ ਲਾਗੀ ਘਰ ਆਮਦੇ ਨੇ। ਇੱਥੇ ਵਿਆਹ ਦੇ ਵੱਡੇ ਸਾਮਾਨ ਹੋਏ, ਖੇੜੇ ਪਏ ਬਣਾਵੰਦੇ ਨੇ। ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਮੇਲ ਕੇ ਜੰਜ ਲੈ ਆਵੰਦੇ ਨੇ। ਠੀਕ। ਮੈਂ ਪੜਾਂ ਜੀ? ਹਾਂਜੀ ਹਾਂਜੀ, ਜਿਸ ਤਰ੍ਹਾਂ ਲਿਖਿਆ ਡਾਕਟਰ ਸਾਹਿਬ ਜੀ, ਮੈਂ ਉਸ ਤਰ੍ਹਾਂ ਪੜਾਂਗੀ ਜੀ। ਉਸ ਤੋਂ ਹਾਂ ਬਿਲਕੁਲ ਜੋ ਤੁਹਾਡੇ ਕੋਲ ਆ ਪੜ੍ਹ ਦਿਓ। ਹੀਰ ਆਖਦੀ ਬਾਬਲਾ ਅਮਲੀਆਂ ਤੋਂ ਨਹੀਂ ਅਮਲ ਹਟਾਇਆ ਜਾਏ ਮੀਆਂ। ਜਿਹੜੀਆਂ ਵਾਦੀਆਂ ਆਦ ਦੀਆਂ ਜਾਣ ਨਹੀਂ, ਰਾਂਝੇ ਚਾਕ ਤੋਂ ਰਿਹਾ ਨਾ ਜਾਏ ਮੀਆਂ। ਸ਼ੀ ਚਿਤਰੇ ਰਹਿਣ ਨਾ ਮਾਸ ਬਾਜੋਂ, ਚੁੱਟ ਨਾਲ ਉਹ ਇਹ ਰਿਜ਼ਕ ਕਮਾਏ ਮੀਆਂ। ਇਹ ਰਜ਼ਾ ਤਕਦੀਰ ਹੋ ਰਹੀ ਵਾਰਿਦ, ਕੌਣ ਹੋਵਨੀ ਦੇ ਹਟਾਈ ਮੀਆਂ, ਕੌਣ ਹੋਵਨੀ ਦੇ ਹਟਾਏ ਮੀਆਂ। ਦਾਗ ਅੰਬ ਤੇ ਸਾਰ ਦਾ ਲਹੇ ਨਹੀਂ, ਦਾਗ ਇਸ਼ਕ ਦਾ ਵੀ ਨਾ ਜਾਏ ਮੀਆਂ। ਮੈਂ ਮੰਗ ਦਰਗਾਹ ਥੀ ਲਿਆ ਰਾਂਝਾ, ਚਾਕ ਬਖਸ਼ਿਆ ਆਪ ਖੁਦਾਏ ਮੀਆਂ। ਹੋਰ ਸਭ ਗੱਲਾਂ ਮਨਜ਼ੂਰ ਹੋਈਆਂ, ਰਾਂਝੇ ਚਾਕ ਥੀ ਰਿਹਾ ਨਾ ਜਾਏ ਮੀਆਂ। ਇਸ ਇਸ਼ਕ ਦੇ ਰੋਗ ਦੀ ਗੱਲ ਇਵੇਂ, ਸਿਰ ਜਾਏ ਤੇ ਇਹ ਨਾ ਜਾਏ ਮੀਆਂ। ਵਾਰਿਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ, 12 ਬਰਸ ਬਿਨਾ ਨਹੀਂ ਜਾਏ ਮੀਆਂ। ਅੱਛਾ, ਇਹਦੇ ਵਿੱਚ ਜਿਹੜਾ ਇੱਕ ਮਿਸਰਾ ਹੈਗਾ ਨਾ, ਦਾਗ ਅੰਬ ਤੇ, ਇਹ ਬੀਬਾ ਜੀ ਨੇ ਠੀਕ ਪੜ੍ਹਿਆ ਹੈ, ਮੇਰੇ ਕੋਲ ਇੰਜੀ ਲਿਖਿਆ ਹੈ, ਦਾਗ ਅੰਬ ਤੇ ਸਾਰ ਦਾ। ਡਾਕਟਰ ਸਾਹਿਬ ਮੇਰੇ ਕੋਲ ਵੀ ਸਾਰ ਲਿਖਿਆ ਹੈ। ਹਾਂਜੀ, ਮੇਰੇ ਕੋਲ ਵੀ ਸਾਰ ਲਿਖਿਆ ਹੈ। ਅੱਛਾ, ਸਾਰ ਦਾ ਮਤਲਬ ਹੁੰਦਾ ਲੋਹਾ। ਹਾਂਜੀ ਬਿਲਕੁਲ ਠੀਕ ਹੈ। ਮੇਰੇ ਖਿਆਲ ਸੀ ਤੁਸੀਂ ਜਦੋਂ ਕਿਹਾ ਨਾ ਅੰਬ ਤੇ ਰਸ ਦਾ, ਮੈਂ ਫਿਰ ਉਹਨੂੰ ਮੈਂ ਸਮਝਿਆ ਸ਼ਾਇਦ ਸਾਡੇ ਕੋਲ ਗਲਤ ਲਿਖਿਆ ਹੈ, ਕਿਉਂਕਿ ਅੰਬ ਤੇ ਰਸ ਦਾ ਕੰਬੀਨੇਸ਼ਨ ਬਣਦਾ ਹੈ। ਨਹੀਂ, ਇਹ ਸਾਰੀ ਕਿਸੇ ਟੈਕਸਟ ਹੋਏਗਾ ਜਿਹੜਾ ਮੈਨੂੰ ਯਾਦ ਰਹਿ ਗਿਆ। ਅੱਛਾ ਸਾਰੀ ਹੈ। ਹਾਂਜੀ, ਠੀਕ ਹੈ, ਸਾਰ ਬਿਲकुल ठीक है। ਅੰਬ ਤੇ ਸਾਰ ਦਾ ਮਤਲਬ ਫਿਰ ਕੀ ਹੋਇਆ? ਯਾਨੀ ਅੰਬ ਦਾ ਤੇ ਲੋਹੇ ਦਾ ਦਾਗ ਨਹੀਂ ਜਾਂਦਾ। ਠੀਕ। ਮਤਲਬ ਲੋਹਾ ਤਾਂ ਕਿ ਅਗਰ ਕਿਸੇ ਦੇ ਜਿਸਮ ਤੇ ਲਾ ਦਿਓ ਤੇ ਉਹ ਦਾਗ ਨਹੀਂ ਕਦੀ ਵੀ ਜਾਣਾ। ਠੀਕ ਜੀ। ਚਲੋ ਜੀ ਅੱਗੇ। ਮੈਂ ਪੜ੍ਹਨੀ ਆ ਜੀ ਬੰਦ 113। ਇਹਦੇ ਵੱਡ 2 ਮਿੰਟ ਡਾਕਟਰ ਸਾਹਿਬ। ਇਹਦੇ ਵੱਡ ਲੁੜ ਕੇ ਖੋ ਚੁੰਡੀਆਂ ਨੂੰ, ਗਲ ਘੁੱਟ ਕੇ ਡੂੰਗੜੀ ਬੋੜ ਰਨੇ। ਸਰ ਭਨ ਸੂ ਨਾਲ ਮਦਾਨੀਆਂ ਦੇ, ਢੂਈ ਨਾਲ ਖੜਲਿਤ ਦੇ ਤੋੜ ਰਨੇ। ਇਹਦਾ ਦਾਤਰੀ ਨਾਲ ਚਾਟ ਢਿੱਡ ਪਾੜੋ, ਸੁਆ ਅੱਖੀਆਂ ਦੇ ਵਿੱਚ ਪੋੜ ਰਨੇ। ਵਾਰਿਸ ਚਾਕ ਤੂੰ ਇਹ ਨਾ ਮੁੜੇ, ਮੋਲੇ ਅਸੀਂ ਰਹੇ ਬਥੇਰਾ ਹੋਰ ਰਨੇ। ਵਾਰਿਸ ਚਾਕ ਤੋਂ ਇਹ ਨਾ ਮੁੜੇ, ਵਾਰਿਸ ਚਾਕ ਤੋਂ ਇਹ ਨਾ ਮੁੜੇ, ਮੂਲੇ ਅਸੀਂ ਰਹੇ ਬਥੇਰਾ ਹੋਰ ਰਨੇ। ਹਾਂਜੀ, ਮੂਲੇ ਦਾ ਮਤਲਬ ਹੈ ਬਿਲਕੁਲ ਐਬਸੋਲੂਟਲੀ। ਅੱਛਾ ਜੀ ਅੱਗੇ ਚਲੋ। ਡਾਕਟਰ ਸਾਹਿਬ ਜੀ ਸਾਡੇ ਇੱਥੇ ਨਾ ਜਿੱਦਾਂ ਲਿਖਿਆ ਨਾ ਰੰਨੇ, ਇੱਥੇ ਸਾਡੇ ਹੈਗਾ ਡੂੰਗੜੇ ਬੋੜੀਆਂ ਨੀ, ਤੋੜੀਏ ਨੀ, ਪੋੜੀਏ ਨੀ, ਹੋੜੀਏ ਨੀ ਲਿਖਿਆ ਪਿੱਛੇ। ਬਹਰਹਾਲ ਇਹ ਹੈ ਕਿ ਜਿਹੜੀ ਟੈਕਸਟ ਮੈਂ ਕਰ ਰਿਹਾ ਉਹ ਤੁਸੀਂ ਜੀ ਹੈ। ਚਲੋ ਜੀ ਚਲੋ ਅੱਗੇ ਮੈਂ ਪੜ੍ਹ ਦਿੰਦਾ ਜੀ ਕਿ ਮਲਕੀ ਕਹਿ ਰਹੀ ਆ, ਸਿਰ ਬੇਟੀਆਂ ਦੇ ਚਾਏ ਜੁਦਾ ਕਰਦੇ, ਜਦੋਂ ਗੁੱਸਿਆਂ ਤੇ ਬਾਪ ਆਉਂਦੇ ਨੇ। ਸਿਰ ਵੱਢ ਕੇ ਨੈਂ ਵਿੱਚ ਰੋੜ ਦਿੰਦੇ ਤੇ ਮਾਸ ਕਾਂ ਕੁੱਤੇ ਬਿੱਲੇ ਖਾਉਂਦੇ ਨੇ।
ਸੱਸੀ ਜਾਮ ਜਲਾਲੀ ਨੇ ਰੋੜ ਦਿੱਤੀ। ਕਈ ਡੂਮ ਢਾਡੀ ਪੈ ਗਾਉਂਦੇ ਨੇ, ਔਲਾਦ ਜਿਹੜੀ ਕਹੇ ਨਾ ਲੱਗੇ, ਮਾਪੇ ਉਸ ਨੂੰ ਕੁੱਟ ਲੰਘਾਉਂਦੇ ਨੇ। ਜਦੋਂ ਕਹਿਰ ਤੇ ਆਮਦੇ ਬਾਪ ਜ਼ਾਲਿਮ, ਬੰਨ ਬੇਟੀਆਂ ਭੋਰੇ ਪਾਉਂਦੇ ਨੇ। ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ, ਦੇਣੇ ਖੂਨ ਨਾ ਤਿਨਾਂ ਦੇ ਆਮਦੇ ਨੇ। ਹਾਂਜੀ ਜਿਨ੍ਹਾਂ ਬੇਟੀਆਂ ਮਾਰਿਆ ਰੋਜ਼ ਕਿਆਮਤ, ਸਿਰ ਤਿਨਾਂ ਦੇ ਵੱਡਾ ਗੁਨਾਹ ਮੀਆਂ। ਮਿਲਨ ਗੁਨਾਹ ਮਾਏ ਮਾਏ ਸੌਰੀ ਗੁਨਾਹ ਮਾਏ। ਮਿਲਨ ਖਾਨੀਆਂ ਤਿਨਾਂ ਫਾੜ ਕਰਕੇ, ਜੇ ਕੋ ਮਾਰਿਆ ਜੇ ਤੀਵੇਂ ਖਾ ਮੀਆਂ। ਮਾਏ Mae. Okay, is that Mae? Sorry, I've got it as Mia. Okay. Kehe ma te baap de asa manne gal palwar ਨਹੀਂ palwar ਗੱਲ ਪੱਲੂੜਾ palura. Acha. ਨਹੀਂ Gal. ਨਹੀਂ ਇਹ ਪੱਲੂੜਾ ਜਿਹੜਾ ਨਾ ਇਹ ਲਫ਼ਜ਼ ਬਣਿਆ ਪੱਲੇ ਤੋਂ। Okay. Palle. ਜਿਹੜਾ ਪੱਲਾ ਹੁੰਦਾ ਨਾ ਜਿਹੜੀ ਚਾਦਰ ਤੁਸੀਂ ਲੈਂਦੇ ਹੋ Yeah. ਉਹ ਜਿਹੜੀ ਹੈ ਉਹ ਪੱਲਾ ਹੁੰਦਾ ਹੈ। Okay. So gal palura te mu ga maya ਮਾਏ ਮਾਏ sorry ਇੱਕ ਚਾਕ ਦੀ ਗੱਲ ਨਾ ਕਰੋ ਮੂਲੇ, ਉਸ ਦਾ ਹੀਰ ਦੇ ਨਾਲ ਨਿਭਾ ਮਾਇਆ। ਮਾਏ ਮਾਏ Mae. I don't know. It's the text. I blame the text. Al-Madiyah, at least you were consistent. Yeah, there's a song by the name Mai Ni Mai Me Kinnu Akha. Dard Vichhod. Is that okay? Maya. Okay, thank You you. wala Maya. Good one. ਅੱਛਾ ਜੀ ਅਗਲਾ ਬੰਦ। ਡਾਕਟਰ ਸੁਲਤਾਨ ਸੌਰੀ ਮੈਂ ਇੰਟਰਰਪਟ ਕਰਨੀ ਪਿਆ, ਪਰ ਇਹ ਜਿਹੜੇ 5 ਬੰਦ ਹੈ ਨਾ ਬੜੇ ਡਿਪਰੈਸਿਵ ਹੈ। ਇਹ ਅਸਾਂ ਨੇ ਜਿਹੜੀ ਮਾਸ਼ਰੇ ਦੀ ਬਦਸੂਰਤੀ ਹੈ ਨਾ, ਬਿਲਕੁਲ ਉਹ ਸਾਫ਼ ਤੁਸਾਂ ਕੀ ਉਸ ਵਿੱਚ ਦਿਸਣੀ ਕਿ ਬੇਟੀਆਂ ਕੀ ਤੁਸਾਂ ਕਿਸ ਤਰ੍ਹਾਂ ਮਾਰਨੇ ਹੋ, ਫਿਰ ਉਸ ਨਾਲ ਖੂਨ ਵੀ ਮਾਫ ਸਮਝਨੇ ਹੋ, ਫਿਰ ਉਹ ਸਹੀ ਕੰਮ ਵੀ ਸਮਝਨੇ ਹੋ। ਇਹ बड़ी एक सच्चाई है माशरे नी जो असा की ना पंजा बंदा दिसनी पी। हाँ जी हाँ और जी कैसी it's still relevant कि जिमें काली किसने लिखा है। हाँ जी अगे पढ़ लो जी, अगे भी ये चालू है। सुल्तान भाई आया हीर संधा, आखे मां नू धीऊ नू ताड़ अम्मा। हीर दा भरा सुल्तान, हीर संधा हीर का भरा जिहड़ा है वो सुल्तान आया तो उन्हें अपनी मां नू कहा कि अपनी धी नू ताड़ इनू दीवार दे पिछे रख। असां फेर जे बाहर कदी डिठी, सट्टा इस नू जान थी मार अम्मा। कंटिन्यू है। तेरे आखियां सतर जे बहे नहीं, सतर दा मतलब पर्दे विच, जे तेरे कहण दे उत्ते ये पर्दे विच ना बवे, फिर इस दी धौण तलवार मियां अम्मा, ते मैं इहदी धौण दे उत्ते इहदी गर्दन ते उत्ते तलवार फेर देनी है। चाक बड़े नहीं साडे विच वेड़े, नहीं डकरे करांगा चार मियां। जिहड़ा चाक है वो साडे विड़ च ना वड़े, ते जे वो वड़िया ते डकरे दा मतलब हुंदा टुकड़े, ते इहदे 4 टुकड़े कर दियांगा। जे धिऊ ना हुक्म विच रखिया ही, सब्बा साड़ सुटू घर बार अम्मा। जे धी नू जे तू हुक्म विच ना रखिया, अपने ताबे ना रखिया, ते मैं सब घर बार साड़ देना। वारिस शाह जड़ी धिऊ बुरी होवे, दईए रोड़ समुंदरों पार अम्मा। जड़ी भैड़ी होवे ओ धी जड़ी भैड़ी होवे ओनू समुंदर तो पार
ਰੋੜ ਦੇਣਾ ਚਾਹੀਦਾ ਹੈ। ਮਤਲਬ ਇਹ ਹੈ ਕਿ ਜਿਹੜਾ ਉਹਦਾ ਭਰਾ ਹੈ, ਜਿਹੜੀ ਅਗਲੀ ਜਨਰੇਸ਼ਨ ਹੈ, ਉਹਦੇ ਪੇਰੈਂਟਸ ਦੀ ਉਹਨਾਂ ਦਾ ਵੀ ਉਹੋ ਖਿਆਲ ਹੈ ਜਿਹੜਾ ਮਰਦਾਂ ਦਾ, ਜਿਹੜਾ ਕਿ ਹੀਰ ਦੇ ਪਿਓ ਦਾ ਸੀ। ਮਤਲਬ ਇੱਥੇ ਜਿਹੜਾ ਉਹਦਾ ਭਰਾ ਕਹਿ ਰਿਹਾ ਤੇ ਜਿਹੜੇ ਉਹਦੇ ਪਿਓ ਨੇ ਕਿਹਾ ਸੀ, ਉਹ ਦੇਖੋ ਤਕਰੀਬਨ ਸਿਮਿਲਰ ਹੈ। हाँ डॉक्टर साहब कमेंट करना चाह रहे थे मैं, ਜੀ माइट नॉट बी रिलेटिव लेकिन रेलेवेंट, लेकिन जिन्ना भी शाह हुसैन गाया पढ़िया जाता है मेलियां च कमर्शियली टीवी ते, ਉਹ ਇਸ਼ਕ ਮਸ਼ੂਕੀ ਦੇ ਬੈਕਗ੍ਰਾਉਂਡ ਦੇ ਵਿੱਚ ਤੇ ਕੰਟੈਕਸਟ ਤੇ ਪੜਿਆ ਜਾਂਦਾ ਵੇ, ਲੇਕਿਨ ਜਿਹੜੀਆਂ ਹਕੀਕਤਾਂ ਤੇ ਡਾਇਸੈਕਸ਼ਨਸ ਕੀਤੀਆਂ ਸੋਸਾਇਟੀ ਦੀਆਂ, ਉਹਨੇ ਸੋਸਾਇਟੀ ਦਾ ਗੰਦ ਵਿਖਾਇਆ, ਉਹਨੂੰ ਮੈਂ ਬੜਾ ਹੀ ਹਾਈਲਾਈਟ ਹੁੰਦਿਆਂ ਕਿਤੇ ਨਹੀਂ ਵੇਖਿਆ। nobody likes to touch that realistic ਜਿਹੜਾ ਉਹਦਾ ਡਿਸਕ੍ਰਿਪਸ਼ਨ ਹੈ ਸੋਸਾਇਟੀ ਦਾ ਹੀਰ ਵਾਰਿਸ ਸ਼ਾਹ ਦੇ ਵਿੱਚ, ਜਿਹਦੀ ਵਜ੍ਹਾ ਨਾਲ ਕਾਫੀ ਨਾ ਮਿਸਕਨਸੈਪਸ਼ਨ ਹੈ ਕਿ ਜਿਵੇਂ ਹੀਰ ਸਟੋਰੀ ਜਿਹੜੀ ਹੈ ਉਹ ਇਸ਼ਕ ਮਸ਼ੂਕੀ ਦੀ ਸਟੋਰੀ। ਇਹ ਮੈਂ ਕਮੈਂਟ ਕਰਨਾ ਸੀ ਸਰ, ਇਟਸ ਵੈਰੀ ਸੈਡ। ਇਹ ਤੁਸੀਂ ਹੁਣ ਦੇਖੋ ਕਿ ਜੀ ਮੈਂ ਤੁਹਾਨੂੰ ਅਮਲੀ ਮਿਸਾਲ ਦੱਸਣਾ ਹੈ, ਮੈਂ ਆਪਣੀ ਆਟੋਬਾਇਓਗ੍ਰਾਫੀ 'ਚ ਵੀ ਲਿਖੀ ਹੈ ਕਿ ਮੇਰੀਆਂ ਭੈਣਾਂ ਜਿਹੜੀਆਂ ਸਨ ਮੇਰੇ ਤੋਂ ਦੋਵੇਂ ਵੱਡੀਆਂ, ਉਹ ਪਿੰਡ ਵਿੱਚ ਪ੍ਰਾਇਮਰੀ ਸਕੂਲ ਹੈਗਾ ਸੀ ਤੇ ਪ੍ਰਾਇਮਰੀ ਸਕੂਲ ਦੇ ਵਿੱਚ 6-7 ਕੁੜੀਆਂ ਹੁੰਦੀਆਂ ਸਨ, ਜਿਨ੍ਹਾਂ 'ਚ ਮੇਰੀਆਂ 2 ਭੈਣਾਂ ਸਨ ਤੇ ਇੱਕ ਜਿਹੜੀ ਹੁਣ ਮੇਰੀ ਭਰਜਾਈ ਵੀ ਆ, ਉਹ ਵੀ ਉਹਨਾਂ ਦੀ ਕਲਾਸਮੇਟ ਸੀ। ਤੇ ਉਹ ਜਦੋਂ ਪ੍ਰਾਇਮਰੀ ਉਹਨਾਂ ਨੇ ਕਰ ਲਿਆ ਤੇ ਮੇਰਾ ਪਿਓ ਜਿਹੜਾ ਹੈ ਉਹ ਆਪਣੀਆਂ ਕੁੜੀਆਂ ਨੂੰ ਸਾਹੀਵਾਲ ਮੰਡਗਮਰੀ ਸ਼ਹਿਰ ਮਿਡਲ ਸਕੂਲ 'ਚ ਭੇਜਣਾ ਚਾਹੁੰਦਾ ਸੀ, ਕਿਉਂਕਿ ਹੋਰ ਤੇ ਲਾਗੇ ਸ਼ਾਗੇ ਸਕੂਲ ਹੈ ਕੋਈ ਨਹੀਂ ਸੀ, ਕਈਆਂ ਮੀਲਾਂ ਤੱਕ। ਤੇ ਮੇਰੇ ਭਰਾ ਨੇ ਕਿਹਾ ਕਿ ਜੇ ਤੂੰ ਇਹ ਕੀਤਾ ਤੇ ਮੈਂ ਘਰ ਬਾਹਰ ਛੱਡ ਦਿਆਂਗਾ। ਬਹਰਹਾਲ ਉਹਦਾ ਥ੍ਰੈਟ ਜਿਹੜਾ ਸੀ ਉਹ ਚੱਲ ਗਿਆ ਤੇ ਉਹ ਬਸ ਫਿਰ 5ਵੀਂ ਪਾਸ ਹੀ ਰਹਿ ਗਈ। ਬੜਾ ਟਿਪੀਕਲ ਡਾਕਟਰ ਸਾਹਿਬ ਸਟੋਰੀ। ਅਗਲੇ ਜੀ 117 ਅੱਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ, ਬੀਬਾ ਵਾਰ ਘੱਤੀ ਬਲਹਾਰੀਆਂ ਵੇ। ਜਿਹੜੀ ਮੇਰੇ ਭਰਾਵਾ, ਮੇਰੇ ਵੀਰਾ, ਜਿੱਥੇ ਅੱਖੀਆਂ ਲੱਗ ਜਾਣ ਨਾ ਉਹ ਨਹੀਂ ਮੁੜਦੀਆਂ। ਮੈਂ ਤੇਰੇ ਸਦਕੇ ਕੁਰਬਾਨ ਜਾਵਾਂ। ਵਹਿਣ ਪਏ ਦਰਿਆ ਨਾ ਕਦੀ ਮੁੜਦੇ। ਦਰਿਆ ਦਾ ਪਾਣੀ ਜਦੋਂ ਇੱਕ ਪਾਸੇ ਨੂੰ ਤੁਰ ਪੈਂਦਾ ਤੇ ਫਿਰ ਮੁੜਦਾ ਨਹੀਂ ਹੈ। ਵੱਡੇ ਲਾ ਰਹੇ ਜ਼ੋਰ ਜ਼ਾਰੀਆਂ ਵੇ, ਬੜੇ ਵੱਡੇ ਇਹਦੇ ਉੱਤੇ ਜ਼ੋਰ ਲਾ ਰਹੇ ਨੇ, ਪਰ ਦਰਿਆ ਦਾ ਪਾਣੀ ਇੱਕ ਪਾਸੇ ਨੂੰ ਤੁਰ ਪੈਂਦਾ ਤੇ ਫਿਰ ਮੁੜਦਾ ਨਹੀਂ ਹੈ। ਲਹੂ ਨਿਕਲੋਂ ਰਹੇ ਨਾ ਮੂਲ ਵੀਰਾ, ਜਿੱਥੇ ਲੱਗੀਆਂ ਤੇਗ ਕਟਾਰੀਆਂ ਵੇ। ਕਟਾਰੀ ਦਾ ਮਤਲਬ ਛੁਰੀ ਹੁੰਦੀ ਹੈ, ਜੇ ਜਿੱਥੇ ਛੁਰੀ ਤੇਜ਼ ਵੱਜੀ ਹੋਵੇ ਉੱਥੋਂ ਲਹੂ ਨਿਕਲਣਾ ਹੀ ਨਿਕਲਣਾ। ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜੇ। ਜੇ ਆਪਣਾ ਤੁਹਾਨੂੰ ਡਾਇਰੀਆ ਹੋ ਜਾਏ ਤੇ ਉਹਨੂੰ ਯਕਦਮ ਰੋਕਣਾ ਨਹੀਂ ਚਾਹੀਦਾ। ਵੇਦ ਲਿਖਦੇ ਵੇਦਗੀਆਂ ਸਾਰੀਆਂ ਵੇ। ਇਹ ਬੜੇ ਵੱਡੇ ਹਕੀਮ ਵੀ ਇਹ ਕਹਿ ਚੁੱਕੇ हैं, ਸਰ ਦਿੱਤਿਆਂ ਬਾਅਦ ਨਾ ਇਸ਼ਕ ਪੁੱਗੇ। ਬਗੈਰ ਸਿਰ ਦਿੱਤੇ ਤੋਂ, ਜਾਨ ਦਿੱਤੀ ਤੋਂ ਇਸ਼ਕ ਕੰਪਲੀਟ ਨਹੀਂ ਹੁੰਦਾ। ਇਸ਼ਕ ਜਿਹੜਾ ਹੈ ਉਹ ਪੂਰਾ ਨਹੀਂ ਹੁੰਦਾ। ਇਹ ਨਹੀਂ ਸੁਖਾਲੀਆਂ ਯਾਰੀਆਂ ਵੇ, ਇਹ ਕੁਝ ਸੌਖੀਆਂ ਯਾਰੀਆਂ ਨਹੀਂ ਹੈਗੀਆਂ। ਇਹ ਤੇ ਸਿਰ ਦੇਣ ਵਾਲੀ ਗੱਲ ਹੈ। ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੇ ਵੇਖੋ ਇਸ਼ਕ ਬਣਾਈਆਂ ਖਾਰੀਆਂ ਵੇ। ਵਾਰਿਸ ਸ਼ਾਹ ਭਾਈ ਜਿਹੜੇ ਨੇ ਉਹ ਰੋਕ ਰਹੇ ਨੇ, ਉਹਨੂੰ ਹਟਾ ਰਹੇ ਨੇ, ਤੇ ਲੇਕਿਨ ਇਸ਼ਕ ਨੇ ਦੇਖ ਉਹਨੂੰ ਕਿਵੇਂ ਖਾਰ ਕੀਤਾ ਹੈ। ਅੱਛਾ, ਇਹਦੇ ਵਿੱਚ ਜਿਹੜੀ ਇੱਕ ਹੋਰ ਗੱਲ ਤੇ ਵੀ ਨਜ਼ਰ ਰੱਖੋ, ਇਹ ਜਿਹੜਾ ਡਾਇਲਾਗ ਹੋ ਰਿਹਾ ਹੈ ਕਿ ਇਸ ਡਾਇਲਾਗ ਦੇ ਵਿੱਚ ਕੋਈ ਜਿਹੜੀ ਆਮ ਕੁੜੀ ਹੈ ਸਮਾਜ ਦੀ, ਉਹ ਚੈਲੰਜ ਨਹੀਂ ਕਰਦੀ ਆਪਣੇ ਮਾਂ ਪਿਓ ਨੂੰ ਔਰ ਆਪਣੇ ਭੈਣਾਂ ਭਰਾਵਾਂ ਨੂੰ। ਲੇਕਿਨ ਹੀਰ ਜਿਹੜੀ ਹੈ
ਉਹ ਇੱਥੇ ਆਪਣਾ ਜਿਹੜਾ ਸੁਸਾਇਟੀ ਦੀਆਂ ਬਾਕੀ ਬੰਦਿਸ਼ਾਂ ਨੂੰ ਮੰਨਣ ਲਈ ਤਿਆਰ ਹੈ, ਲੇਕਿਨ ਇਸ ਗੱਲ ਦੇ ਉੱਤੇ ਉਹ ਪਬਲਿਕਲੀ ਚੈਲੰਜ ਕਰਦੀ ਹੈ। ਮਤਲਬ ਇੰਜ ਨਹੀਂ ਕਿ ਗੱਲ ਪਰਦੇ ਦੇ ਵਿੱਚ ਰਹੇ। ਹੀਰ ਨੂੰ ਕੋਈ ਦਿਲਚਸਪੀ ਨਹੀਂ ਹੈ ਗੱਲ ਪਰਦੇ ਦੇ ਵਿੱਚ ਰਹੇ। ਹੀਰ ਜਿਹੜੀ ਹੈ ਉਹ ਵੀ ਜਿਹੜਾ ਮਸਲਾ ਹੈ ਉਹਨੂੰ ਸਮਾਜੀ ਬਣਾ ਰਹੀ ਹੈ, ਜ਼ਾਤੀ ਨਹੀਂ ਬਣਾ ਰਹੀ। ਇਹ ਬਹੁਤ ਇਹਦੀ ਅਹਿਮ ਗੱਲ ਹੈ ਕਿ ਮਸਲਨ ਅੱਗੇ ਤੁਸੀਂ ਜਾ ਕੇ ਵੇਖਿਆ ਹੋਏਗਾ ਕਿ ਸੈਤੀ ਜਿਹੜੀ ਹੈ ਉਹਦਾ ਵੀ ਮੁਰਾਦ ਬਲੋਚ ਨਾਲ ਇਸ਼ਕ ਹੈ, ਲੇਕਿਨ ਉਹ ਇਸ਼ਕ ਜ਼ਾਤੀ ਹੈ, ਛੁਪਾਉਂਦੀ ਹੈ। ਲੁਕ ਛੁਪ ਕੇ ਉਹ ਮਿਲੇ ਨੇ, ਲੁਕ ਛੁਪ ਕੇ ਉਹ ਕਿਸੇ ਨੂੰ ਪਤਾ ਨਹੀਂ ਹੈਗਾ, ਕੋਈ ਉਹਨੂੰ ਕੋਈ ਚੈਲੰਜ ਨਹੀਂ ਉਹ 'ਚ ਹੈਗਾ। ਉਹਦੇ 'ਚ ਸਮਾਜ ਨੂੰ ਚੈਲੰਜ ਕਰ ਇਸ਼ਕ ਰਾਹੀਂ ਚੈਲੰਜ ਨਹੀਂ ਕੀਤਾ ਜਾ ਰਿਹਾ। ਇੱਥੇ ਜਿਹੜੀ ਹੀਰ ਹੈ ਉਹ ਇਸ਼ਕ ਜਿਹੜਾ ਹੈ ਉਹਦੇ ਰਾਹੀਂ ਚੈਲੰਜ ਕਰ ਰਹੀ ਹੈ। ਦਰਸ਼ਨ ਕਮੈਂਟ ਕਰਾਂ ਇੱਥੇ ਜੀ। ਇੱਥੇ ਇੱਕ ਹੋਰ ਚੀਜ਼ ਮੈਂ ਜਿਹੜੀ ਤੁਹਾਡੇ ਕੋਲ ਸਿੱਖੀ ਕਿ ਉਹ ਜਿਵੇਂ ਰਾਂਝੇ ਤੇ ਸੈਤੀ ਦੇ ਡਾਇਲੌਗ ਦੇ ਵਿੱਚ ਰਾਂਝਾ ਬੜਾ ਲੌਜੀਕਲ ਹੈ ਉਸ ਡਾਇਲੌਗ ਦੇ ਵਿੱਚ, ਤੇ ਇੱਥੇ ਵੀ ਹੀਰ ਜਿਹੜੀ ਹੈ ਉਹ ਚੈਲੰਜ ਕਰਦੀ ਪਈ ਹੈ ਲੌਜਿਕ ਤੇ ਇਸਤਦਲਾਲ ਦੇ ਨਾਲ ਨਾ, ਲੌਜੀਕਲੀ ਉਹ ਬਿਲਕੁਲ ਉਹ ਨਾ ਇਹਦੇ ਵਿੱਚ ਕਿਧਰੇ ਤੁਹਾਨੂੰ ਇਮੋਸ਼ਨਲ ਨਜ਼ਰ ਆ ਰਹੀ ਹੈ, ਨਾ ਉਹ ਕਿਧਰੇ ਡਰੀ ਨਜ਼ਰ ਆ ਰਹੀ ਹੈ, ਤੇ ਜਿਵੇਂ ਤੁਸੀਂ ਕਿਹਾ ਨਾ ਉਹ ਪਰਦਾ ਪਾ ਰਹੀ ਹੈ। ਉਹ ਕਹਿ ਰਹੀ ਮੇਰੇ ਨਾਲ ਤੁਸੀਂ ਲੌਜੀਕਲੀ ਬਹਿਸ ਕਰ ਲਓ ਤੇ ਲੌਜੀਕਲੀ ਕਿ ਤੁਸੀਂ ਵਿਨ ਕਰ ਲੈਂਦੇ ਹੋ ਤੇ ਆਈ ਐਮ ਵਿਲਿੰਗ ਟੂ ਸਰੈਂਡਰ। ਬਿਲਕੁਲ। ਅਗਲਾ ਜੀ, ਕਾਜ਼ੀ ਆਖਿਆ ਖੌਫ ਖੁਦਾ ਦਾ ਕਰ, ਮਾਪੇ ਚੇ ਚੜੇ ਚਾਹੇ ਮਾਰ ਨਹੀਂ ਗਏ। ਤੇ ਕਾਜ਼ੀ ਕਹਿੰਦਾ ਹੈ ਖੁਦਾ ਦਾ ਖੌਫ ਕਰ। ਖੁਦਾ ਦਾ ਖੌਫ ਤੋਂ ਐਵੇਂ ਹੀ ਉਹ ਕਹਿੰਦਾ ਹੈ, ਅਸਲ ਗੱਲ ਉਹ ਕਹਿੰਦਾ ਹੈ ਕਿ ਇਹ ਜੇ ਤੇਰੇ ਮਾਂ ਪਿਓ ਨੇ ਨਾ ਇਹ ਚੇ ਚੜੇ, ਮਤਲਬ ਇਹ ਜ਼ਿੱਦ ਵਿੱਚ ਆਏ ਤੈਨੂੰ ਮਾਰ ਦੇਣਗੇ। ਇਹ ਤੁਸੀਂ ਦੇਖੋ ਨਾ ਜਿਹੜਾ ਕਾਜ਼ੀ ਸਾਹਿਬ ਨੇ ਉਹ ਡਰ ਖੁਦਾ ਦਾ ਦੱਸ ਰਹੇ ਨੇ, ਮਰਵਾ ਉਹਨੂੰ ਉਹਨਾਂ ਕੋਲੋਂ ਰਹੇ ਨੇ, ਲੌਜਿਕ ਕੋਈ ਨਹੀਂ ਦੇ ਰਹੇ, ਲੌਜੀਕਲੀ ਵਿਨ ਨਹੀਂ ਕਰ ਰਹੇ। ਹਾਂਜੀ। ਤੇਰੀ ਕਿਆੜੀਆਂ ਜੀਭ ਖਿਚਾ ਕੱਢਣ, ਕਿਆੜੀ ਜਿੱਥੋਂ ਜੀਭ ਸ਼ੁਰੂ ਹੁੰਦੀ ਹੈ ਉਸ ਜਗ੍ਹਾ ਨੂੰ ਕਿਆੜੀ ਕਿਹਾ ਜਾਂਦਾ ਹੈ। ਤੇ ਤੇਰੀ ਕਿਆੜੀਆਂ ਜੀਭ ਖਿਚਾ ਕੱਢਣ, ਤੇਰੀ ਕਿਆੜੀ ਤੋਂ ਜੀਭ ਖਟਵਾ ਦੇਣਗੇ, ਮਾਰੇ ਸ਼ਰਮ ਦੇ ਖੂਨ ਗੁਜ਼ਾਰ ਨਹੀਂ ਗਏ। ਤੇ ਇਹ ਆਪਣੀ ਸ਼ਰਮ ਆਪਣੀ ਆਨਰ ਰੱਖਣ ਲਈ ਤੈਨੂੰ ਤੇ ਤੇਰਾ ਖੂਨ ਕਰ ਦੇਣਗੇ। ਜਿਸ ਵਕਤ ਅਸਾਂ ਦਿੱਤਾ ਚਾਹ ਫਤਵਾ, ਉਸ ਵਕਤ ਹੀ ਪਾਰ ਉਤਾਰ ਨਹੀਂ ਗਏ। ਮੇਰੇ ਤਾਂ ਫਤਵਾ ਦੇਣ ਦੀ ਦੇਰ ਹੈ ਤੇ ਉਹਦੇ ਨਾਲ ਹੀ ਤੇਰਾ ਹੋ ਜਾਣਾ, ਤੇ ਨਾਲ ਫਤਵਾ ਨੂੰ ਦੱਸ ਵੀ ਰਿਹਾ ਕਿ ਮੈਂ ਫਤਵਾ ਵੀ ਤੇਰੇ ਖਿਲਾਫ ਦੇਣਾ ਹੈ। ਮਾਂ ਆਖ ਦੀ ਲੋੜ ਖੁਦਾ ਦਾ ਜੇ, ਤਿੱਖੇ ਸ਼ੋਕ ਦੀਦੇ ਵੇਖ ਪਾਰ ਨਹੀਂ ਗਏ। ਮਾਂ ਕਹਿੰਦੀ ਹੈ ਦੇਖੋ ਖੁਦਾ ਦਾ ਕਹਿਰ ਹੈ ਕਿ ਇਹਦੇ ਕਿੰਨੇ ਤਿੱਖੇ ਨੈਣ ਨੇ, ਤੇ ਵਾਰਿਸ਼ਾ ਕਰ ਤਰਕ ਬੁਰਾਈਆਂ ਤੋਂ ਨਹੀਂ ਅੱਗ ਦੇ ਵਿੱਚ ਨਿਘਾਰ ਨਹੀਂ ਗਏ। ਵਾਰਿਸ਼ਾ ਬੁਰਾਈਆਂ ਤਰਕ ਕਰ ਛੱਡ ਦੇ, ਕਿਸੇ ਚੀਜ਼ ਨੂੰ ਛੱਡ ਦੇਣਾ। ਤਰਕ ਕਰਨਾ ਉਹਨਾਂ ਚ ਕਿਸੇ ਚੀਜ਼ ਨੂੰ ਛੱਡ ਦੇਣਾ। ਵੈਸੇ ਤਰਕ ਕਰਨਾ ਜਿਹੜਾ ਇੰਡੀਅਨ ਫਿਲਾਸਫੀ ਦੇ ਵਿੱਚ ਲੌਜੀਕਲ ਆਰਗੂਮੈਂਟ ਨੂੰ ਵੀ ਕਹਿੰਦੇ। ਲੌਜੀਕਲ ਆਰਗੂਮੈਂਟ, ਰਾਈਟ। ਤਰਕ ਕਿ ਤੁਸੀਂ ਕਿਸੇ ਚੀਜ਼ ਦਾ ਤਰਕ ਦਿਓ, ਮਤਲਬ ਕਿ ਯੂ ਨੀਡ ਟੂ ਦਿਸ ਇਜ਼ ਨਿਊ ਫॉर ਮੀ। ਐਸੇ ਬਿਲਕੁਲ ਮੈਂ ਇਹ ਮੇਰੇ ਸੇ ਨਵੀਂ ਇਹਦੀ ਡੈਫੀਨੇਸ਼ਨ ਹੈ। ਅੱਛਾ ਜੀ। ਕਹਿ ਰਹੇ ਨੇ ਕਿ ਸ਼ੋਖ ਦੀਦੇ ਵੇਖ ਪਾੜਨੀ ਕੇ ਅੱਖਾਂ ਵਿਖਾ ਰਹੀ ਹੈ, ਸਾਨੂੰ ਗੁੱਸਾ ਦਿਖਾ ਰਹੀ ਹੈ, ਅੱਖਾਂ ਪਾ ਕੇ ਜਵਾਬ ਦੇ ਰਹੀ ਹੈ। ਅੱਛਾ ਜੀ। ਪੰਜਾਂ ਪੀਰਾਂ ਨੂੰ ਰਾਂਝਣੇ ਯਾਦ ਕੀਤਾ, ਜਦੋਂ ਹੀਰ ਸੁਨੇੜਾ ਗੱਲਿਆ ਈ। ਜਦੋਂ ਹੀਰ ਨੇ ਰਾਂਝੇ ਨੂੰ ਸੁਨੇਹਾ ਕਰ ਲੈਣਾ ਕਿ ਮੇਰੇ ਨਾਲ ਮਾਂ ਪਿਓ ਕੀ ਕਰ ਰਹੇ ਨੇ, ਤੇ ਰਾਂਝੇ ਨੇ ਪੰਜਾਂ ਪੀਰਾਂ ਨੂੰ ਯਾਦ ਕੀਤਾ।
ਮਾਂ ਬਾਪ ਕਾਜ਼ੀ ਸਭਾ ਗਿਰਦ ਗਿਰਦ ਹੋਏ, ਗਿਲਾ ਸਭਨਾ ਦਾ ਅਸਾਂ ਝੱਲਿਆ ਈ। ਤੇ ਉਹ ਕਹਿੰਦੇ ਉਹ ਮਤਲਬ ਹੀਰ ਵੱਲੋਂ ਕਹਿ ਰਿਹਾ ਕਿ ਕਾਜ਼ੀ ਮਾਂ ਸਾਰੇ ਮੇਰੇ ਆਲੇ ਦੁਆਲੇ ਮੇਰੇ ਦੁਆਲੇ ਹੋ ਗਏ ਨੇ, ਤੇ ਅਸੀਂ ਸਾਰਿਆਂ ਦਾ ਸ਼ਿਕਾਇਤਾਂ ਸੁਣੀਆਂ ਨੇ। ਆਏ ਪੀਰ ਪੰਜੇ ਅੱਗੇ ਹੱਥ ਜੋੜੇ, ਨੀਰ ਰੋਂਦਿਆਂ ਮੂਲ ਨਾ ਠੱਲੇ ਆਈ। ਪੀਰ ਪੰਜੇ ਆ ਗਏ ਨੇ ਤੇ ਇਹਨਾਂ ਦੋਵਾਂ ਨੇ ਹੱਥ ਜੋੜ ਕੇ ਜੋੜੇ ਆ, ਤੇ ਇਹਨਾਂ ਦਾ ਜਿਹੜਾ ਰੋਣਾ ਜਿਹੜਾ ਹੈ ਉਹ ਰੋਕਿਆ ਨਹੀਂ ਜਾ ਰਿਹਾ। ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ, ਵਿੱਚੋਂ ਜੀਉ ਸਾਡਾ ਥਰਥੱਲਿਆ ਈ। ਤੇ ਉਹਨੂੰ ਕਹਿੰਦੇ ਨੇ ਕਿ ਪੁੱਤਰਾ ਤੈਨੂੰ ਕੀ ਮੁਸੀਬਤ ਆ ਗਈ ਹੈ, ਸਾਡਾ ਤੇ ਅੰਦਰੋਂ ਜੀ ਦਿਲ ਕੰਬ ਗਿਆ। ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ, ਕਾਜ਼ੀ ਮਾਂ ਤੇ ਬਾਪ ਥੱਲੇ ਆਈ। ਤੇ ਰਾਂਝਾ ਕਹਿ ਰਿਹਾ ਕਿ ਮੇਰੀ ਹੀਰ ਨੂੰ ਉਹਦੇ ਭਰਾ ਨੇ ਪਰੇਸ਼ਾਨ ਕਰ ਦਿੱਤਾ ਹੈ, ਤੇ ਕਾਜ਼ੀ ਤੇ ਮਾਂ ਜਿਹੜੇ ਨੇ ਉਹਨੂੰ ਉਲਟਾ ਸਿੱਧਾ ਕਰ ਰਹੇ ਨੇ। ਮਦਦ ਕਰੋ ਖੁਦਾ ਦੇ ਵਾਸਤੇ ਦੀ, ਮੇਰਾ ਇਸ਼ਕ ਖਰਾਬ ਹੋ ਚੱਲਿਆ ਈ। ਇਹ ਤੇ ਸਾਫ਼ ਹੀ ਹੈ। ਬਹੁਤ ਪਿਆਰ ਦਲਾਸੜੇ ਨਾਲ ਪੀਰਾਂ, ਮੀਏ ਰਾਂਝੇ ਦਾ ਜੀਉ ਤਸੱਲਿਆ ਈ। ਬੜੇ ਪਿਆਰ ਤੇ ਦਿਲਾਸੇ ਦੇ ਕੇ ਕੰਸੋਲ ਕਰਕੇ ਤੇ ਪੀਰਾਂ ਨੇ ਰਾਂਝੇ ਨੂੰ ਤਸੱਲੀ ਦਿੱਤੀ ਹੈ। ਤੇਰੀ ਹੀਰ ਦੀ ਮਦਦ ਤੇ ਮੀਆਂ ਰਾਂਝਾ ਮਖਦੂਮ ਜਹਾਨੀਆਂ ਘੱਲਿਆ ਈ। ਤੇਰੀ ਹੀਰ ਦੀ ਮਦਦ ਵਾਸਤੇ ਜਿਹੜੇ 5 ਪੀਰ ਨੇ ਉਹਨਾਂ ਵਿੱਚੋਂ ਇੱਕ ਮਖਦੂਮ ਜਹਾਨੀਆਂ ਹੈ ਨਾ, ਤੇ ਮਖਦੂਮ ਜਹਾਨੀਆਂ ਜਿਹੜਾ ਹੈ ਉਹਨੂੰ ਘੱਲਿਆ ਗਿਆ, ਖਾਸ ਤੌਰ ਤੇ ਉਹਦੀ ਡਿਊਟੀ ਲਾਈ ਗਈ ਹੈ। 2 ਸੱਦ ਸੁਣਾ ਖਾਂ ਵੰਝਲੀ ਦੇ, ਸਾਡਾ ਗਾਵਣੇ ਤੇ ਜੀਉ ਚੱਲਿਆ ਈ। ਤੇ ਜ਼ਰਾ 2 ਆਵਾਜ਼ਾਂ ਲਾ ਕੇ ਦੱਸ ਆਪਣਾ ਗਾਉਣ ਦੀਆਂ, ਤੇ ਸਾਡਾ ਜਿਹੜਾ ਦਿਲ ਹੈ ਉਹ ਇਸ ਵੇਲੇ ਰਾਗ ਨੂੰ ਸੁਣ ਤੇ ਚੱਲਿਆ ਹੈ। ਵਾਰਿਸ਼ਾਂ ਅੱਗੇ ਜੱਟ ਗਾਉਂਦਾ ਈ, ਵੇਖੋ ਰਾਗ ਸੁਣ ਕੇ ਜੀਵ ਹੱਲਿਆ ਈ। ਤੇ ਵਾਰਿਸ਼ਾਂ ਜੱਟ ਜਿਹੜਾ ਗਾਣਾ ਗਾਉਂਦਾ ਫਿਰ ਉਹਨਾਂ ਦੇ ਸਾਹਮਣੇ, ਉਹਦੇ ਨਾਲ ਦਿਲ ਹਿੱਲ ਜਾਂਦਾ ਹੈ। ਸਰ ਜੀ ਵਾਈ ਪਾਰਟਿਕੂਲਰਲੀ ਮਖਦੂਮ ਨੇ ਕੱਲੇ, ਮਖਦੂਮ ਸਾਹਿਬ ਨੇ ਕੱਲੇ? ਮਖਦੂਮ ਜਹਾਨੀਆਂ ਜਿਹੜਾ ਉਹ ਸਖਤੀ ਦਾ ਸਿੰਬਲ ਹੈ ਨਾ। ਅੱਛਾ ਜੀ, ਠੀਕ। ਨਾਲੇ ਡਾਕਟਰ ਸਾਹਿਬ ਪਿਛਲੇ ਸਟੈਂਜ਼ਾ ਜਿੱਥੇ ਇਹਨਾਂ ਨੇ 4 ਪੀਰਾਂ ਦੀ ਤਾਰੀਫ ਕੀਤੀ ਸੀ, ਡਿਸਕ੍ਰਾਈਬ ਕੀਤਾ ਸੀ ਕਿ ਉਹਨਾਂ ਦਾ ਕੀ ਗਿਫਟ ਸੀ, ਤੇ ਹਰ ਗਿਫਟ ਦੀ ਇੱਕ ਪ੍ਰਾਪਰਟੀ ਸੀ ਜਿਹੜੀ ਕਿ ਐਸੋਸੀਏਟ ਸੀ ਉਹਦੇ ਨਾਲ। ਮਖਦੂਮ ਜਹਾਨੀਆਂ ਨੇ ਖੰਜਰ ਦਿੱਤਾ ਸੀ। ਹਾਂਜੀ। ਸੋ ਪ੍ਰੋਟੈਕਸ਼ਨ ਦਾ ਸਿੰਬਲ ਸ਼ਾਇਦ। ਜੀ ਡਾਕਟਰ ਸਾਹਿਬ ਇੱਥੇ ਕਹਿ ਰਹੇ ਨੇ ਕਿ ਰਾਂਝੇ ਨੂੰ ਜਦੋਂ ਬੰਸਰੀ ਵਜਾ ਤੇ ਗਾ ਤੇ ਕਿ ਮਤਲਬ ਸਟੇ ਵਿਦ ਜੋ ਵੀ ਨੈਚੁਰਲ ਚੀਜ਼ਾਂ ਉਹਦੀ ਗੱਲ ਦੇ ਨਾਲ ਰਹਿ। ਇਹਦਾ ਗਾਣੇ ਦਾ ਸਿਚੁਏਸ਼ਨ ਦੇ ਵਿੱਚ ਕੀ ਮਤਲਬ ਹੈ ਕਿ ਯੂ ਸਟੇ ਵਿਦ ਦ ਨੇਚਰ? ਜੀ ਹਾਂ ਬਿਲਕੁਲ। ਬੰਸਰੀ ਵਜਾ ਤੇ ਗਾਣੇ ਗਾ ਮਤਲਬ। ਅੱਛਾ, ਮਤਲਬ ਜਿਹੜਾ ਵੰਜਲੀ ਜਿਹੜਾ ਰਾਗ ਹੈ ਉਹ ਤੁਹਾਨੂੰ ਨੇਚਰ ਦੇ ਨਾਲ ਇੱਕ ਕਰਦਾ ਹੈ, ਜੋੜਦਾ। ਪਲੱਸ ਵੰਜਲੀ ਜਿਹੜੀ ਹੈ ਦਰਖਤ ਦੀ ਬਣੀ ਹੈ ਨੇਚਰ। ਤੇ ਸਰ ਜੀ ਫਿਰ ਜਿਹੜਾ ਉਹਨਾਂ ਨੇ ਖੰਜਰ ਦਿੱਤਾ ਸੀ ਤਾਂ ਉਹਦਾ ਨਾਟ ਕਿ ਪ੍ਰੋਟੈਕਸ਼ਨ ਬਟ ਆਈ ਬਿਲੀਵ ਕਿ ਕਰੇਜ, ਵੁੱਡ ਇਟ ਬੀ ਕਰੇਜ, ਕਿ ਉਹਨੂੰ ਕਰੇਜ ਮਿਲਦਾ ਉਸ ਤੋਂ? ਹਾਂਜੀ, ਦੋਵੇਂ ਗੱਲਾਂ ਸਹੀ ਨੇ। ਹਾਂਜੀ, ਠੀਕ ਗੁੱਡ ਪੁਆਇੰਟ। ਅੱਛਾ, ਇਹ ਹੁਣ ਜਿਹੜਾ ਬਣਦਾ ਹੈ ਨਾ, ਇਹ ਮੈਂ ਪੜ੍ਹ ਦੇਣਾ ਹੈ ਤੁਹਾਨੂੰ, ਤੇ ਇਹ ਹੁਣ 2 ਹਫ਼ਤਿਆਂ ਦੇ ਵਿੱਚ ਤੁਸੀਂ ਰਿਸਰਚ ਕਰਨਾ, ਇਹਨਾਂ ਚੋਂ ਕਿਹੜੇ ਰਾਗ ਤੁਹਾਨੂੰ ਪੜ੍ਹ ਕੇ ਦੱਸਣਾ, ਕਿਹੜੇ ਰਾਗ ਕਿਸ ਤਰ੍ਹਾਂ ਨਹੀਂ, ਇਹਨਾਂ ਦੀ ਤੁਹਾਨੂੰ ਕਿਵੇਂ ਸਮਝ ਆਈ ਹੈ। ਕਿਉਂਕਿ ਵਾਰਿਸ਼ਾਂ ਨੇ ਇੱਥੇ तमाम ਰਾਗਾਂ ਦੀ ਕੈਟੇਲਾਗਿੰਗ ਕਰ ਦਿੱਤੀ ਹੈ। ਜਿਹੜੇ ਪੰਜਾਬ 'ਚ ਰਾਗ ਜਿਹੜੇ ਨੇ ਕਲਾਸੀਕਲ ਰਾਗ ਜਿਹੜੇ ਗਾਏ ਜਾਂਦੇ ਸਨ। ਸਰ ਜੀ ਇਹ ਮੇਰਾ ਖਿਆਲ ਜੀ ਇਹ ਜਿੱਦਾਂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੀ ਹੈਗੀ ਰਾਗਮਾਲਾ, ਉਹਦੇ 'ਚ ਵੀ ਸਾਰੇ ਰਾਗਾਂ ਦਾ ਉਹਨਾਂ ਨੇ ਜ਼ਿਕਰ ਕੀਤਾ। ਇੱਕ ਅਲੱਗ ਹੀ ਇੱਕ ਹੈਗਾ ਆ ਜਿਹਦੇ 'ਚ ਸਾਰੀ ਰਾਗਮਾਲਾ ਪੂਰੀ ਦੀ ਪੂਰੀ। ਦਿਸ ਮਸਟ ਬੀ a way of writing, I guess, at that time.
ਵੇ ਆਫ ਰਾਈਟਿੰਗ ਤਾਂ ਨਹੀਂ ਨਾ ਹੈਗਾ ਹੁਣ, ਮਤਲਬ ਬਹੁਤ ਹਾਈਐਸਟ ਲੈਵਲ ਦੇ ਲੋਕ ਹੀ ਲਿਖ ਰਹੇ ਨੇ, ਜਾਂ ਵਾਰਿਸ ਸ਼ਾਹ ਲਿਖ ਰਿਹਾ ਤੇ ਜਾਂ ਗ੍ਰੰਥ ਸਾਹਿਬ ਵਿੱਚ ਲਿਖਿਆ ਜਾ ਰਿਹਾ, ਹੋਰ ਕੋਈ ਆਮ ਤਾਂ ਨਹੀਂ ਨਾ ਕੈਟਾਲੌਗ ਕਰ ਰਿਹਾ। ਇਹ ਵੀ ਗੱਲ ਸਹੀ ਹੈ। ਸ਼ੌਕ ਨਾਲ ਬਜਾ ਕੇ ਵੰਝਲੀ ਨੂੰ ਪੰਜਾਂ ਪੀਰਾਂ ਅੱਗੇ ਖੜਾ ਗਾਉਂਦਾ ਹੈ। ਇਹ ਤੇ ਸਾਫ ਹੀ ਹੈ ਨਾ, ਰਾਂਝਾ ਜਿਹੜਾ ਸ਼ੌਕ ਵੰਝਲੀ ਬੜੇ ਸ਼ੌਕ ਨਾਲ ਵਜਾਉਂਦਾ ਹੈ ਤੇ ਪੰਜਾਂ ਪੀਰਾਂ ਦੇ ਸਾਹਮਣੇ ਖਲੋ ਕੇ ਗਾ ਰਿਹਾ ਹੈ। ਕਦੀ ਕਦੀ ਉਧੂ ਤੇ ਕਾਨ ਦੇ ਬਿਸ਼ਨ ਪਦੇ, ਕਦੇ ਮਾਝ ਪਹਾੜੀ ਦੀ ਲਾਮਦਾ ਹੈ, ਕਦੀ ਢੋਲ ਤੇ ਮਾਰਮਨ ਛੋ ਦਿੰਦਾ, ਕਦੀ ਬੂਬਣਾ ਚਾਹ ਸੁਣਾਉਂਦਾ ਹੈ। ਮਲਕੀ ਨਾਲ ਜਲਾਲੀ ਨੂੰ ਖੂਬ ਗਾਵੇ, ਵਿੱਚ ਝੂਰੀ ਦੀ ਕਲੀ ਲਾਉਂਦਾ ਹੈ। ਕਦੀ ਸੋਹਣੀ ਤੇ ਮਹੀਂਵਾਲ ਵਾਲੇ ਨਾਲ ਸ਼ੌਕ ਦੇ ਸੱਦ ਸੁਣਾਉਂਦਾ ਹੈ। ਕਦੀ ਧੁਰਪਤਾਂ ਨਾਲ ਕੁਪਤ ਛੋਹੇ, ਕਦੀ ਸੋਹਲੇ ਨਾਲ ਰਲਾਉਂਦਾ ਹੈ। ਸਾ ਰੰਗ ਨਾਲ ਤਲੰਗ ਸ਼ਹਾਨੀਆਂ ਦੇ, ਰਾਗ ਸੂਏ ਦਾ ਭੋਗ ਪਾਉਂਦਾ ਹੈ। ਸੂਰਜ ਗੁਜਰੀਆਂ ਪੂਰਬੀ ਲਲਿਤ ਭੈਰੋਂ, ਦੀਪਕ ਰਾਗ ਦੀ ਜ਼ੈਲ ਬਜਾਉਂਦਾ ਹੈ। ਟੋਡੀ ਮੇਘ ਮਲਹਾਰ, ਟੋਡੀ ਮੇਘ ਮਲਹਾਰ ਗੌਂਡ ਨਹੀਂ ਮੈਂ ਗੌਂਡ ਧਨਾਸਰੀ, ਗੌਂਡ ਧਨਾ ਸਰੀ ਜੀਤ ਸਰੀ ਵੀ ਨਾਲ ਰਲਾਉਂਦਾ ਹੈ। ਮਾਲ ਸਰੀ ਤੇ ਪਿਰਜ ਬਿਹਾਗ ਬੋਲੇ, ਨਾਲ ਮਾਰੂਆ ਦੇ ਵਿੱਚ ਵਜਾਉਂਦਾ ਹੈ। ਕੇਦਾਰਾ ਤੇ ਭਾਗੜਾ ਰਾਗ ਮਾਰੂ, ਨਾਲੇ ਕਾਨੜੇ ਦੇ ਸੁਰ ਲਾਉਂਦਾ ਹੈ। ਕਲਿਆਣ ਦੇ ਨਾਲ ਮਾਲਕੌਂਸ ਬੋਲੇ ਅਤੇ ਮੰਗਲਾ ਚਾਰ ਸੁਣਾਉਂਦਾ ਹੈ। ਭੈਰੋਂ ਨਾਲ ਪਲਾਸੀਆਂ ਭੀਮ ਬੋਲੇ, ਨਿਤ ਰਾਗ ਦੀ ਜ਼ੀਲ ਵਜਾਉਂਦਾ ਹੈ। ਬਰਬਾ ਨਾਲ ਪਹਾੜ ਝੰਜੋਟੀਆਂ ਦੇ, ਹੋਰੀ ਨਾਲ ਆਸਾ ਖੜਾ ਗਾਉਂਦਾ ਹੈ। ਬੋਲੇ ਰਾਗ ਬਸੰਤ ਹੰਡੋਲ ਗੋਪੀ, ਮੁੰਦਾਵਨੀ ਦੀਆਂ ਸੁਰਾਂ ਲਾਉਂਦਾ ਹੈ। ਪਲਾਸੀ ਨਾਲ ਤਰਾਨਿਆਂ ਠਾਂਸ ਕੇ ਤੇ ਵਾਰਿਸ ਸ਼ਾਹ ਨੂੰ ਖੜਾ ਸੁਣਾਉਂਦਾ ਹੈ। ਇਹ ਸਾਰੇ ਜਿਹੜੇ ਨੇ ਇਹ ਰਾਗ ਨੇ। ਵੈਸੇ ਇਹ ਬਿਲਕੁਲ ਬਾਈ ਐਕਸੀਡੈਂਟ ਹੈ ਕਿ ਮੈਂ ਕੱਲ ਪਰਸੋਂ ਤੋਂ ਭੀਮ ਪਲਾਸੀ ਨੂੰ ਐਕਸਪਲੋਰ ਕਰ ਰਿਹਾ ਸਾਂ। ਸਰ ਜੀ ਇੱਥੇ ਇੱਕ ਰਾਗ ਨਟ ਵੀ ਹੈਗਾ, ਨਟ ਰਾਗ ਵੀ ਹੈਗਾ, ਤੇ ਫਿਰ ਜੈਤਸਰੀ ਤਨਾਸਰੀ, ਇਹ ਸਾਰੇ ਰਾਗ ਨੇ। ਹਾਂਜੀ, ਇਹ ਸਾਰੇ ਰਾਗਾਂ ਦੀ ਕੈਟਾਲੌਗ ਹੈ ਨਾ। I recognized Deepak Rag. I think that was in Safa Muluk as well. Yeah, Deepak Rag. Yeah. Tansen used to sing the Deepak Rag. ਬਾਹਰ ਆ ਲਿਆ ਕਿ ਮੈਨੂੰ ਤੇ ਅੱਜ ਕੱਲ ਤੁਸੀਂ ਭੀਮ ਪਲਾਸੀ ਦਾ ਪੁੱਛ ਲਓ, ਹੋਰ ਨਹੀਂ ਮੈਨੂੰ ਪਤਾ। ਮੈਂ ਤੇ ਅੱਜ ਕੱਲ ਭੀਮ ਪਲਾਸੀ ਚ ਪਿਆ। ਜਿੱਥੋਂ ਤੱਕ ਪਹੁੰਚੇ ਉਹੀ ਸੁਣਾ ਦਿਓ। ਸੁਣਾਓ ਡਾਕਟਰ ਸਾਹਿਬ। ਗੁਣਾ ਕੇ ਐ ਨਹੀਂ ਗੱਲ ਬਣਦੀ, ਜੇ ਕੋਈ ਏਦਾਂ ਗੱਲ ਛੇੜੀ ਜੇ ਤੇ ਸੁਣਾ ਕੇ ਕੈਮਰਾ ਥੋੜਾ ਥੱਲੇ ਕਰ ਲਓ। ਸੁਣਨਾ ਬਹੁਤ ਦੂਰ ਦੀਆਂ ਗੱਲਾਂ ਨੇ, ਅਜੇ ਤਾਂ ਸਮਝ ਹੀ ਨਹੀਂ ਆਇਆ। ਅਜੇ ਮੈਂ ਸਿਰਫ ਉਹਦੇ ਗਾਣਿਆਂ ਦੀਆਂ ਮੁਸ਼ਤਰਕਾ ਸੁਰਾਂ ਜਿਹੜੀਆਂ ਨਾ, ਕਾਮਨ ਸੁਰਾਂ, ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ। ਤੁਹਾਨੂੰ ਪਤਾ ਭੀਮ ਪਲਾਸੀ ਚ ਮਸ਼ਹੂਰ ਕਿਹੜੇ ਗੀਤ ਨੇ? ਨਹੀਂ ਡਾਕਟਰ ਸਾਹਿਬ, ਮੈਨੂੰ ਤਾਂ ਇੱਕ ਪੁਰਾਣਾ ਯਾਦ ਆ ਬਿਲਕੁਲ, ਜਿਹੜਾ ਆਪਣੇ ਇੰਡੀਅਨ ਫਿਲਮ ਦੇ ਵਿੱਚ ਗਾਇਆ ਸੀਗਾ, ਔਰ ਸਾਡੇ ਉਹ ਜਲੰਧਰ ਦਾ ਹੀ ਸੀਗਾ ਮਿਊਜ਼ਿਕ ਡਾਇਰੈਕਟਰ ਵੀ ਜਿਹੜਾ ਸੀਗਾ, ਉਹ ਲਤਾ ਮੰਗੇਸ਼ਕਰ ਗਾਉਂਦੀ ਹੈ ਕਿ ਹਾਏ ਜੀਅਰਾ ਰੋਏ, ਇੱਕ ਮੈਂ ਹੀ ਜਾਗੂ ਸਾਰਾ ਜਗ ਸੋਏ। ਹਾਏ ਜੀਅਰਾ ਰੋਏ,
ਹਾਏ ਜੀ ਅਰੋਏ ਇੱਕ ਮੈਂ ਹੀ ਜਾਗੂੰ ਜਾਗੂੰ ਇੱਕ ਮੈਂ ਹੀ ਜਾਗੂੰ ਸਾਰਾ ਜਗ ਸੋਏ ਹਾਏ ਜੀਅਰਾ ਰੋਏ something like that. Good. ਵਾਹ ਜੀ ਵਾਹ। Very good. Oh, that was very beautiful. ਹਾਂਜੀ ਨਹੀਂ ਉਹ ਜਿਹੜਾ ਲਤਾ ਦਾ ਹੋਰ ਮਸ਼ਹੂਰ ਗਾਣਾ ਹੈ ਨਾ ਅਰੀ ਮੈਂ ਤਾਂ ਪ੍ਰੇਮ ਦੀਵਾਨੀ ਪ੍ਰੇਮ ਦੀਵਾਨੀ ਹਾਂ मैं तो प्रेम दीवानी मोरा दर्द न जाने को ਇਹੀ ਹੈ ਨਾ? ਇਹ ਸ਼ੁੱਧ ਭੀਮ ਪਲਾਸੀ ਵਿੱਚ ਹੈ। Wow. ਹਾਂਜੀ ਫਿਰ ਉਹ ਜਿਹੜਾ ਇੱਕ ਹੋਰ ਗਾਣਾ ਹੈਗਾ ਨਾ ਨੈਨੋ में बरवा छाए Oh ho. नैनो में बड़वा छाए। चमके हाय मैं गरबा छाए हाँ हैगा है ऐसे में सज्जन मोहे गरबा लगा ले Yes. हाँ जी बिल्कुल बिल्कुल। बहुत फिर ही खूबसूरत, बहुत ही ਉਹ खूबसूरत। ਜਿਹੜਾ ਮਾਡਰਨ ਬੜਾ ਪਪੂਲਰ ਗਾਣਾ ਹੈ ਤੂੰ ਚੀਜ਼ ਬੜੀ ਹੈ ਮਸਤ ਮਸਤ I recognize that. ਹਾਂਜੀ ਉਹ ਵੀ ਭੀਮ ਪਲਾਸੀ ਚ ਹੈ। ਇਹਦਾ Oh, ਮਤਲਬ ਸਭ ਉਹ ਜਿਹੜੀ ਕਵਾਲੀ ਸੀ ਦਮ ਮਸਤ ਕਲਮ ਮਸਤ ਇਹੋ ਹੀ ਦੀਨ ਪਲਾਸੀ ਚ ਗਾਈ ਹੈ ਫਿਰ ਉਹਨੇ ਨੁਸਰਤ ਫਤਿਹ ਅਲੀ ਖਾਨ ਨੇ ਦਮ ਮਸਤ ਨਹੀਂ ਉਹ ਨਹੀਂ ਮਸਤ। ਭੀਮ ਪਲਾਸੀ ਚ ਨਹੀਂ ਕਿਉਂਕਿ ਉਹ ਗਾਣਾ ਜਿਹੜਾ ਵੀ ਇਸ ਧੁਨ ਚ ਬਣਿਆ ਹੈ ਤੂੰ ਚੀਜ਼ ਬੜੀ ਹੈ ਮਸਤ ਨਹੀਂ ਇਹ ਤਾਂ ਮੈਂ ਕਹਿ ਰਿਹਾ ਕਿ ਉਹ ਤੂੰ ਚੀਜ਼ ਬੜੀ ਹੈ ਮਸਤ ਮਸਤ ਭੀਮ ਪਲਾਸੀ ਚ ਹੈ। ਲੇਕਿਨ ਡਾਕਟਰ ਸਾਹਿਬ ਇਹ ਧੁਨ ਜਿਹੜੀ ਸੀ ਕਵਾਲੀ ਦੀ ਧੁਨ ਨਹੀਂ ਸੀ ਦਮ ਮਸਤ ਕਲਮ ਯਾਰ ਕਵਾਲੀ ਵੀ ਤੇ ਰਾਗ ਚ ਹੁੰਦੀ ਹੈ ਨਾ। ਠੀਕ ਮੈਂ ਹੀ ਕਹਿ ਰਿਹਾ ਸਾਂ ਦੈਟਸ ਵਾਟ ਆਮ ਸੇਇੰਗ ਬਿਲਕੁਲ ਨਹੀਂ ਮਤਲਬ ਜਿਹੜਾ ਕਵਾਲ ਗਾਉਂਦਾ ਹੈ ਉਹ ਵੀ ਤੇ ਰਾਗ ਦੇ ਅੰਦਰ ਹੀ ਗਾਉਂਦਾ ਹੈ ਨਾ। ਠੀਕ ਆਮ ਜਸਟ ਵੈਲੀਡੇਟਿੰਗ ਦਿਸ ਦੱਸੋ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਇੰਡਸਟਰੀ ਹੈ ਨਾ ਮਿਊਜ਼ੀਕਲ ਬਾਲੀਵੁੱਡ ਜਾਂ ਜਿਹੜੇ ਗਾਉਂਦੇ ਨੇ ਉਹ ਐਕਚੁਅਲੀ ਪਿਓਰ ਰਾਗ ਬਹੁਤ ਘੱਟ ਗਾਉਂਦੇ ਨੇ ਉਹ ਮਿਕਸ ਕਰਾ ਕੇ ਨਾ ਜੋ ਲੋਕਾਂ ਨੂੰ ਅਪੀਲ ਕਰਦੀ ਚੀਜ਼ ਉਹੀ ਬਣਾ ਦਿੰਦੇ ਪਿਓਰ ਕਲਾਸੀਕਲ ਦੇ ਵਿੱਚ ਬਹੁਤ ਘੱਟ ਚੀਜ਼ਾਂ ਬਣਾਉਂਦੇ ਨੇ। ਨਹੀਂ ਮਤਲਬ ਇਹ ਹੈ ਕਿ ਇਹ ਜਿਹੜੇ ਰਾਗ ਜਿਹੜੇ ਅਸੀਂ ਮੈਂ ਦੱਸੇ ਨੇ ਤੁਹਾਨੂੰ ਇਹਨਾਂ ਵਿੱਚ ਜਿਹੜੀਆਂ ਸੁਰਾਂ ਲੱਗੀਆਂ ਨੇ ਉਹ ਸਾਰੀਆਂ ਭੀਮ ਪਲਾਸੀ ਦੀਆਂ ਲੱਗੀਆਂ ਨੇ। ਜਿਹੜਾ ਕਲਾਸੀਕਲ ਰਾਗ ਹੈ ਉਹਦੇ ਗਾਉਣ ਦਾ ਫਰਕ ਇਹ ਹੈ ਕਿ ਉਹਦਾ ਪਹਿਲੇ ਆਪਣਾ ਅਲਾਪ ਹੋਏਗਾ ਫਿਰ ਉਹਦਾ ਖਿਆਲ ਹੋਏਗਾ ਫਿਰ ਤਰਾਨਾ ਹੋਏਗਾ ਤੇ ਉਹ ਸਾਰੀਆਂ ਸਟੇजेस ਤੋਂ ਲੰਘੇਗਾ। ਅਗਰ ਤੁਸੀਂ ਭੀਮ ਸੈਨ ਜੋਸ਼ੀ ਦਾ ਸੁਣੋ ਭੀਮ ਪਲਾਸੀ ਉਹਦੇ ਚੇਂਜ ਹੋਏਗਾ। ਇਹ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਗੀਤ ਜਿਹੜੇ ਗਾਣੇ ਨੇ ਨਾ ਜਿਹੜੇ ਅੱਛੇ ਮਿਊਜ਼ਿਕ ਡਾਇਰੈਕਟਰਸ ਨੇ ਕੰਪੋਜ਼ ਕੀਤੇ ਨੇ ਰਾਗਾਂ 'ਚ ਇਹਨਾਂ ਵਿੱਚ ਉਹਨਾਂ ਨੇ ਉਹਦੀ ਯਾਨੀ ਰਾਗ ਦੇ ਸੁਰਾਂ ਦੀ ਉਲੰਘਣਾ ਨਹੀਂ ਕੀਤੀ ਸਿਰਫ ਉਹਨਾਂ ਨੂੰ ਇੱਕ ਖਾਸ ਤਰੀਕੇ ਦੇ ਨਾਲ ਜੋੜਿਆ ਹੈ। ਬਿਲਕੁਲ ਇਹ ਤੁਹਾਡੇ ਕਾਫੀ ਜਿਹੜਾ ਨਾ ਆਪਣੇ ਕਾਫੀ ਠਾਠ ਰਾਗਾਂ ਦੀ ਬੇਸਿਕ ਜਿਹੜਾ ਕਾਫੀ ਠਾਠ ਜਿਹਦੇ ਚ ਬਹੁਤ ਜ਼ਿਆਦਾ ਹੈਗੇ ਨੇ ਭੈਰਵੀ ਨਹੀਂ ਆਪਣੇ ਦਰਬਾਰੀ ਵਗੈਰਾ ਸਾਰੇ ਕਾਫੀ ਠਾਠ ਦਾ ਚੱਕਰ ਹੈ। ਨਹੀਂ ਗਾਇਸ ਤੁਸੀਂ ਭੀਮ ਪਲਾਸੀ ਵੀ ਤੇ ਕਾਫੀ ਠਾਠ ਦਾ ਰਾਗ ਹੈ ਨਾ। ਬਿਲਕੁਲ ਬੇਸਿਕ ਠਾਠ ਤੇ ਕਾਫੀ ਹੈ ਨਾ। ਆਹੋ ਮਤਲਬ ਬੇਸਿਕ ਤੇ ਕਾਫੀ ਠਾਠ ਹੈ ਇਹਦਾ ਤੇ ਲੇਕਿਨ ਪੰਜਾਬ ਵਿੱਚ ਜ਼ਿਆਦਾ ਜਿਹੜੇ ਠਾਠ ਗਾਏ ਜਾਂਦੇ ਨੇ ਉਹ ਭੈਰੋਂ ਤੇ ਕਾਫੀ ਤੇ ਪਹਾੜੀ ਨਹੀਂ ਪਹਾੜੀ ਠਾਠ ਨਹੀਂ ਹੈਗਾ। ਪਹਾੜੀ ਰਾਗ ਮਤਲਬ ਤੇ ਦੇਸ ਹਾਂਜੀ ਦੇਸ ਇਹ ਜ਼ਿਆਦਾ ਗਾਏ ਜਾਂਦੇ। ਅੱਜ ਰਾਗ ਦੇਸ ਤੇ ਜਿਹੜੇ ਭਜਨ ਭੁਜਨ ਕੀਰਤਨ ਹੈ ਇਹ ਦੇਸ ਤੇ ਕਾਫੀ ਆਧਾਰਿਤ ਹੁੰਦੇ ਨੇ। ਹਾਂਜੀ ਲਓ ਜੀ ਹੁਣ ਤੁਸੀਂ ਇੱਕ ਬੰਦ ਪੜ੍ਹ ਦਿਓ। ਲਓ ਜੀ ਮੈਂ ਫਿਰ ਸ਼ੁਰੂ ਕਰ। ਹਾਂਜੀ
ਨਹੀਂ ਸਹੀ ਸਾਹਿਬ ਅੱਜ ਤੁਸੀਂ ਆਖਰੀ ਪੜੋਗੇ। अच्छा करो जी, शुरू करो जी। औखा डॉक्टर साहब मेरे वाले करता औखा। हाँ जी चलो जी। डॉक्टर साहब कैमरा सेट कर लो, चलो जी करो शुरू। हाँ जी कोई पढ़ ले जी। ਅਮਰਜੀਤ ਜੀ ਤੁਸੀਂ ਸ਼ੁਰੂ ਕਰੋ। ਹਾਂਜੀ ਮੈਂ ਆਈ ਥਿੰਕ 116 116 ਸ਼ੁਰੂ ਕਰਦੇ ਹਾਂ। ਸੁਲਤਾਨ ਭਾਈ ਆਇਆ ਹੀਰ ਸੰਦਾ, ਆਖੇ ਮਾਂ ਨੂੰ ਧਿਓ ਨੂੰ ਤਾੜ ਅੰਮਾ, ਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ, ਸੁੱਟ ਇਸ ਨੂੰ ਜਾਨ ਥੀ ਮਾਰ ਅੰਮਾ, ਤੇਰੇ ਆਖਿਆਂ ਸਤਰ ਜੇ ਬਹਿ ਨਾਹੀਂ, ਫੇਰਾਂ ਇਸ ਦੀ ਧੌਣ ਤਲਵਾਰ ਅੰਮਾ, ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ, ਨਹੀਂ ਡੱਕਰੇ ਕਰਾਂ ਸੁਚਾਰ ਅੰਮਾ, ਜੇ ਧੀ ਨਾ ਹੁਕਮ ਵਿੱਚ ਰੱਖਿਆ ਈ, ਸਭ ਸਾੜ ਸੱਟੂ ਘਰ ਬਾਰ ਅੰਮਾ, ਵਾਰਿਸ ਸ਼ਾਹ ਜਿਹੜੀ ਧਿਓ ਬੁਰੀ ਹੋਵੇ, ਦੇਈਏ ਰੋੜ ਸਮੁੰਦਰੋਂ ਪਾਰ ਅੰਮਾ। मैं पढ़ लवां जी अगला। ਜੀ ਜੀ। ਅੱਖੀ ਲੱਗੀਆਂ ਮੁੜਨ ਨਾ ਵੀਰ ਮੇਰੇ, ਬੀਬਾ ਵਾਰ ਕੱਤੀ ਬਲਿਹਾਰੀਆਂ ਵੇ, ਵਹਿਣ ਪੈ ਦਰਿਆ ਨਾ ਕਦੇ ਮੁੜਦੇ, ਵੱਡੇ ਲਾਏ ਰਹੇ ਜ਼ੋਰ ਜਾਰੀਆਂ ਵੇ, ਲਹੂ ਨਿਕਲਣੇ ਰਹੇ ਨਾ ਮੂਲ ਵੀਰਾ, ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ, ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਣ, ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ, ਸਿਰ ਦਿੱਤਿਆਂ ਬਾਜ ਨਾ ਇਸ਼ਕ ਪੁੱਗੇ, ਇਹ ਨਹੀਂ ਸੁਖਾਲੀਆਂ ਯਾਰੀਆਂ ਵੇ, ਵਾਰਿਸ਼ਾ ਮੀਆਂ ਭਾਈ ਦਰਜ਼ਦੇ ਨੇ, ਦੇਖੋ ਇਸ਼ਕ ਬਣਾਇਆ ਖੁਦਾਰੀਆਂ ਵੇ, ਖੁਆਰੀਆਂ ਵੇ, ਦੇਖੋ ਇਸ਼ਕ ਬਣਾਈਆਂ ਖੁਆਰੀਆਂ ਵੇ। हाँ जी। Madhya, Can I read? Yeah, yes, please. I'll do the shortest one. Okay. Qazi Akhya Khof Khuda da Kar Maape Zid Chare Cha Marni Ge. Yeah. Okay. Teri क्यारियों जीब oh sorry खिच्चा कड़न मारे शर्म दे खून गुजरानी गए जिस वक्त दिता असां चा फतवा उस वक्त ही मार उतारनी गई, माऊ आखती लोर खुदाए दा जी, तिखे शोख दे वेखो पारनी गए। देखो शौक दीदे, दीदे ਦਾ ਮਤਲਬ ਅੱਖਾਂ ਨੇ, ਦੀਦ ਜਿਹੜਾ ਨਾ ਫਾਰਸੀ ਦਾ ਲਫ਼ਜ਼ ਹੈ, ਇਹਦਾ ਮਤਲਬ ਹੈ ਵੇਖਣਾ। Okay, ਵੇਖਣਾ। Thank you. दीदे वेखो पारनी गए। ਬੰਦ ਨੰਬਰ 119। ਪੰਜਾਂ ਪੀਰਾਂ ਨੂੰ ਰਾਂਝ ਨੇ ਯਾਦ ਕੀਤਾ ਜਦੋਂ, ਹੀਰ ਸਨੇੜਿਆ ਗਲਿਆਈ, ਮਾਂ ਬਾਪ ਕਾਜ਼ੀ ਸਭਾ ਗਿਰਦ ਹੋਏ, ਗਿਲਾ ਸਭਾ ਦਾ ਅਸਾਂ ਝਲਿਆਈ, ਆਏ ਪੀਰ ਪੰਜੇ ਅੱਗੇ ਹੱਥ ਜੋੜੇ, ਨੀਰ ਰੋਂਦਿਆਂ ਮੂਲ ਨਾ ਠਲਿਆਈ, ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ, ਵਿੱਚੋਂ ਜਿਉ ਸਾਡਾ ਥਰਥਲਿਆਈ, ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ, ਕਾਜ਼ੀ ਮਾਊ ਤੇ ਬਾਪ ਪਥਲਿਆਈ, ਮਦਦ ਕਰੋ ਖੁਦਾ ਦੇ ਵਾਸਤੇ ਦੀ, ਮੇਰਾ ਇਸ਼ਕ ਖਰਾਬ ਹੋ ਚੱਲਿਆਈ, ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ ਮੀਏ ਰਾਂਝੇ ਦਾ ਜਿਉ ਤਸਲਿਆਈ, ਤੇਰੀ ਹੀਰ ਦੀ ਮਦਦ ਤੇ ਮੀਆਂ ਰਾਂਝਾ ਮਖਦੂਮ ਜਹਾਨਿਆ ਕਲਿਆਈ, ਦੋ ਸਦ ਸੁਨਾ ਖਾਂ ਵੰਜਲੀ ਦੇ, ਸਾਡਾ ਗਾਉ ਨੇ ਤੇ ਜਿਉ ਚਲਿਆਈ, ਵਾਰਿਸ ਸ਼ਾਹ ਅਗੇ ਜੱਟ ਗਾਉਂਦਾਈ, ਦੇਖੋ ਰਾਗ ਸੁਨ ਕੇ ਜਿਉ ਹਿਲਿਆਈ। हाँ जी ਜੀ ਡਾਕਟਰ ਸਾਹਿਬ 120 ਸ਼ੌਕ ਨਾਲ ਵਜਾ ਕੇ ਵੰਜਲੀ ਨੂੰ,
ਪੰਜਾਂ ਪੀਰਾਂ ਅੱਗੇ ਖੜਾ ਗਾਵੰਦਾ ਏ। ਕਦੀ ਉਧੂ ਤੇ ਕਾਂ ਦੇ ਬਸ਼ਨ ਪੱਦੇ, ਕਦੇ ਮਾਝ ਪਹਾੜੀ ਦੀ ਲਾਵੰਦਾ ਏ। ਕਦੀ ਢੋਲ ਤੇ ਮਾਰੂਨ ਛੂ ਦੇਂਦਾ, ਕਦੀ ਬੂਬਨਾ ਚਾਹ ਸੁਣਾਵੰਦਾ ਈ। ਮਲਕੀ ਨਾਲ ਜਲਾਲੀ ਨੂੰ ਖੂਬ ਗਾਵੇ, ਵਿੱਚ ਝੂਰੀ ਦੀ ਕਲੀ ਲਾਵੰਦਾ ਏ। ਕਦੀ ਸੋਹਣੀ ਤੇ ਮਹੀਂ ਬਾਲ ਵਾਲੇ, ਨਾਲ ਸ਼ੌਕ ਦੇ ਸੱਦ ਸੁਣਾਵੰਦਾ ਏ। ਕਦੀ ਧਰੁਪ ਦਾ ਨਾਲ ਕਬਤ ਛੂਹੇ, ਨਹੀਂ, ਕਦੀ ਦੁਰਪਦਾਂ, ਕਦੀ ਧੁਰਪ ਦਾ ਨਾਲ ਕਬਤ ਛੂਹੇ, ਕਦੀ ਸੋਲੇ ਨਾਲ ਰੁਲਾਵੰਦਾ ਏ। ਸਾਰੰਗ ਜਿਹੜੀ ਨਾਲ ਦੁਰਪਤ ਹੁੰਦੀ ਹੈ ਨਾ, ਜਿਹੜੀ ਦੁਰਪਤ ਹੁੰਦੀ ਹੈ ਨਾ, ਦੁਰਪਤ ਜਿਹੜੀ ਹੈ ਉਹ ਉਹਦੀ ਜਿਹੜੀ ਤਾਲ ਹੈ ਉਹ ਆਮ ਜਿਹੜੀ ਕਲਾਸੀਕਲ ਮਿਊਜ਼ਿਕ ਦੀ ਤਾਲ ਹੈ ਉਹ ਨਹੀਂ ਹੁੰਦੀ, ਦੁਰਪਤ ਦੀ ਜਿਹੜੀ ਹੁੰਦੀ ਹੈ। ਤੇ ਰਾਗ ਵੀ ਉਂਝ ਨਹੀਂ ਹੁੰਦਾ ਜਿਵੇਂ ਕਲਾਸੀਕਲ ਰਾਗ ਦੀ ਬਾਕੀ ਸ਼ਕਲਾਂ ਨੇ। ਦੁਰਪਤ ਬਿਲਕੁਲ ਮੁਖਤਲਿਫ ਹੈ, ਇਹ ਓਪਨ, ਬਹੁਤ ਜ਼ਿਆਦਾ ਓਪਨ ਐਂਡਡ ਰਾਗ ਹੈ। ਹਾਂਜੀ, ਤੇ ਜਿਹੜਾ ਕਬਿੱਤ ਹੁੰਦਾ ਡਾਕਟਰ ਸਾਹਿਬ, ਇਹ ਵੀ ਇੱਕ ਫਾਰਮ ਆਫ ਪੋਇਟਰੀ ਹੈ ਨਾ, ਕਬਿੱਤ ਜਿਹਨੂੰ ਕਹਿੰਦੇ ਆ। ਬਿਲਕੁਲ ਬਿਲਕੁਲ। ਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ, ਰਾਗ ਸੂਹੇ ਦਾ ਭੋਗ ਪਾਵੰਦਾ ਹੈ। ਸੂਰਜ ਗੁਜਰਿਆਂ ਪੂਰਬੀ ਲਲਤ ਭੈਰੂ, ਦੀਪਕ ਰਾਗ ਦੀ ਜ਼ੈਲ ਵਜਾਵੰਦਾ ਹੈ। ਟੁਡੀ ਮੈਗ ਮਲਹਾਰ ਗੋਂਡ ਧਨਾਸਰੀ, ਜੀਤ ਸਰੀ ਵੀ ਨਾਲ ਰੁਲਾਵੰਦਾ ਹੈ। ਮਾਲ ਸਰੀ ਤੇ ਪਰਜ ਬਿਹਾਗ ਬੋਲੇ, ਨਾਲ ਮਾਰਵਾ ਵਿੱਚ ਵਜਾਵੰਦਾ ਹੈ। ਕੇਦਾਰਾ ਤੇ ਭਾਗੜਾ ਰਾਗ ਮਾਰੂ, ਨਾਲੇ ਕਾਨੜੇ ਦੇ ਸੁਰ ਲਾਵੰਦਾ ਹੈ। ਕਲਿਆਣ ਦੇ ਨਾਲ ਮਾਲਕੰਚ ਬੋਲੇ ਅਤੇ ਮੰਗਲਾਚਾਰ ਸੁਣਾਵੰਦਾ ਹੈ। ਭੈਰੋ ਨਾਲ ਪਲਾਸੀਆਂ ਭੀਮ ਬੋਲੇ, ਨਟ ਰਾਗ ਦੀ ਜ਼ੈਲ ਵਜਾਵੰਦਾ ਹੈ। ਬਰਵਾ ਨਾਲ ਪਹਾੜ ਝੰਜੋਟਿਆਂ ਦੇ, ਹੋਰੀ ਨਾਲ ਆਸਾ ਖੜਾ ਗਾਵੰਦਾ ਹੈ। ਬੋਲੇ ਰਾਗ ਬਸੰਤ ਹੰਡੋਲ ਗੋਪੀ, ਮੁੰਦਾਵਨੀ ਦੀਆਂ ਸੁਰਾਂ ਲਾਵੰਦਾ ਏ। ਪਲਾਸੀ ਨਾਲ ਤਰਾਨੀਆਂ ਠਾਂਸ ਕੇ ਤੇ ਬਾਦਸ਼ਾਹ ਨੂੰ ਖੜਾ ਸੁਣਾਵੰਦਾ ਏ। ਤਰਾਨੀਆਂ ਨਹੀਂ, ਇਹ ਤਰਾਨੀਆਂ, ਸੌਰੀ, ਠੀਕ। ਸਰ ਜੀ, ਇਹ ਜਿਹੜਾ ਆਸਾਖੜਾ ਹੈ, ਆਸਾਵਰੀ ਨੂੰ ਕਹਿ ਰਿਹਾ? ਹਾਂਜੀ, ਜਿਹੜਾ ਤਰਾਨਾ ਹੁੰਦਾ ਹੈ ਨਾ, ਉਹ ਕਲਾਸੀਕਲ ਰਾਗ ਦੇ ਵਿੱਚ ਐਂਡ ਵਾਲਾ ਹਿੱਸਾ ਹੁੰਦਾ ਹੈ, ਜਿਹਦੀ ਲੈ ਬਹੁਤ ਤੇਜ਼ ਹੁੰਦੀ ਹੈ, ਸਭ ਤੋਂ ਤੇਜ਼ ਹੁੰਦੀ ਹੈ। डॉक्टर साहब, इस बंद के बाद लगना कि वारिस शाह भी को पटियाला कराने सुसे तुसां भी ਸਰ ਜੀ, ਇਹ ਹੁੰਦਾ ਜੇ ਰਾਗ ਸੋਰਠ। ਮੇਰਾ ਜ਼ਾਤੀ ਖਿਆਲ ਇਹ ਹੈ ਕਿ ਉਸ ਜ਼ਮਾਨੇ ਦੇ ਵਾਰਿਸ ਸ਼ਾਹ ਦੇ ਜ਼ਮਾਨੇ ਦੇ ਜਿਹੜੇ ਸਹੀ ਆਲਮ ਲੋਕ ਹੁੰਦੇ ਸਨ, ਉਹਨਾਂ ਨੂੰ ਇਹ ਸਾਰੇ ਰਾਗਾਂ ਦਾ ਪਤਾ ਹੁੰਦਾ ਸੀ। ਡਾਕਟਰ ਸਾਹਿਬ, ਤੁਸੀਂ ਦੱਸ ਚੁੱਕੇ ਕਈ ਵਾਰੀ ਕਿ ਜਿਹੜੀਆਂ ਕਾਫੀਆਂ ਤੇ ਲਿਖੀਆਂ ਗਈਆਂ ਨੇ ਉਹ ਖਾਸ ਸੁਰਾਂ 'ਚ ਲਿਖੀਆਂ ਗਈਆਂ ਨੇ, ਜਿਵੇਂ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਲਿਖੀਆਂ, ਤੇ ਇਹਦਾ ਮਤਲਬ ਤੁਸੀਂ ਕਿਹਾ ਸੀ ਕਿ ਉਹਨਾਂ ਨੂੰ ਸੁਰਾਂ ਦੀ ਬਿਲਕੁਲ ਇਲਮ ਸੀ, ਤੇ ਉਹਨਾਂ ਸੁਰਾਂ ਦੇ ਵਜ਼ਨ 'ਚ ਉਹਨਾਂ ਨੇ ਕਾਫੀਆਂ ਲਿਖੀਆਂ। ਬਿਲਕੁਲ, ਉਹਦੇ ਵਿੱਚ ਖੈਰ ਸ਼ੱਕ ਹੀ ਕੋਈ ਨਹੀਂ ਨਾ। ਹਾਂਜੀ, ਮਤਲਬ ਤੁਸੀਂ ਸੈਕਿੰਡ ਕਰ ਰਹੇ ਹੋ ਗੱਲ ਨੂੰ ਆਪਣੀ ਨਾ। ਬਿਲਕੁਲ ਠੀਕ। ਜਿਹੜਾ ਵੀ ਕੋਈ ਪੋਇਟਰੀ ਲਿਖਦਾ ਸੀ, ਉਹਨੂੰ ਉਹਦੇ ਇੱਕ ਤੇ ਇਹਨਾਂ ਦੇ ਰਾਗਾਂ ਦਾ ਵੀ ਪਤਾ ਹੋਣਾ ਚਾਹੀਦਾ, ਇੱਕ ਤਾਲਾਂ ਦਾ ਵੀ ਪਤਾ ਹੋਣਾ ਚਾਹੀਦਾ ਹੈ, ਬਿਕੋਜ਼ ਪੋਇਟਰੀ ਦੇ ਵਿੱਚ ਇੱਕ ਤਾਲ ਜ਼ਰੂਰ ਹੁੰਦੀ ਹੈ। ਸੋ he needs to know these two things before he can write good poetry. ਹਾਂ, ਲੇਕਿਨ ਇਹ ਹੈ ਕਿ ਇੱਕ ਹੀ ਜਿਹੜੀ ਕਾਫੀ ਹੈ, ਉਹਨੂੰ ਕਈਆਂ ਰਾਗਾਂ ਵਿੱਚ ਗਾਇਆ ਜਾ ਸਕਦਾ ਹੈ। ਮਤਲਬ ਜ਼ਰੂਰੀ ਨਹੀਂ ਕਿ ਉਹ ਇੱਕ ਰਾਗ 'ਚ ਗਾਈ ਜਾਵੇ। ਡਾਕਟਰ ਸਾਹਿਬ, ਬਿਲਕੁਲ ਠੀਕ ਕਹਿ ਰਹੇ ਹੋ। ਇਹ ਵਾਕਈ YouTube ਤੇ ਮਾਏ ਕਾਫੀ ਰਾਗਾਂ 'ਚ ਕਾਫੀ ਲੋਕਾਂ ਨੇ ਡਿਫਰੈਂਟ ਸਟਾਈਲ 'ਚ ਗਾਈ। ਬਿਲਕੁਲ ਠੀਕ। ਡਾਕਟਰ ਸਾਹਿਬ, ਮੇਰੇ ਦੋ ਸਵਾਲ ਨੇ। ਇੱਕ ਤੇ ਇਹ ਕਿ ਜਿਹੜੇ ਪੰਜ ਪੀਰਾਂ ਦਾ ਜ਼ਿਕਰ ਹੋਣਾ 2-3 ਵਾਰੀ ਹੋਣ ਹੋਈ ਚੁੱਕਿਆ, ਇਹ ਫਿਜ਼ੀਕਲ ਸੈਂਸ ਵਿੱਚ ਹੋਣਾ ਪਿਆ ਕਿ ਰਾਂਝੇ ਕੀ ਦਿਸਨੇ ਪਏ, ਕਿ ਇਹ ਮੈਟਾਫਿਜ਼ੀਕਲ ਸੈਂਸ ਵਿੱਚ ਹੋਣਾ ਪਿਆ ਕਿ ਇੱਕ मतलब एक अवेकनिंग ही और वो फिर अवेकनिंग ਜਿਹੜੀ ਹੈ ਉਹ ਇਸ ਤਰ੍ਹਾਂ ਹੋਣੀ ਪਈ, ਕਿਉਂਕਿ ਬਾਕੀ ਕਹਾਣੀ ਜਿਹੜੀ ਹੈ ਨਾ ਉਹ ਬਹੁਤ
फिजिकल या जिसे आखने ना टैंजिबल तुसा की लगना कि ये अखियां अगे इमेज जेड़ा आ ये फिरना पिया या ये काम असली जिस तरह समाज च होना मगर पंज पीरां दा जिक्र अशना आला ते मैं सुपर नैचुरल ते मेटाफिजिकल थॉट अशनी दूई गल जेड़ी मैं पुछनी सी वो ये सी कि जेड़ी सैती ना तुसा जिक्र कीता सैती ना कैरेक्टर मिकी नहीं पता सैती कोणी ए जरा जा दसी छोड़ो मिकी पता है आगे भी ऐसी पर जस्ट फॉर माय इंफॉर्मेशन थैंक यू अच्छा जितों तक ते पंजा पीरां दा तल्लक है ना ਉਹਨਾਂ ਦੀ ਇੰਟਰਪ੍ਰੀਟੇਸ਼ਨ ਤੇ ਵਾਰਿਸ ਸ਼ਾਹ ਨੇ ਆਪ ਹੀ ਐਂਡ ਦੇ ਉੱਤੇ ਕਰ ਦਿੱਤੀ ਔਰ ਉਹਨੇ ਕਿਹਾ ਕਿ ਪੰਜ ਪੀਰ ਇਹ ਪੰਜ ਹਵਾਸ ਜਾਣੋ ਜਿਹੜੇ ਪੰਜ ਪੀਰ ਨੇ ਇਹ 5 ਸੈਂਸਸ ਦੀ ਅਲਾਮਤ ਨੇ ਯਾਨੀ ਇਹਦਾ ਮਤਲਬ ਇਹ ਹੋਇਆ ਕਿ ਜਿੱਥੇ ਪੰਜ ਪੀਰ ਆਉਂਦੇ ਨੇ ਜਾਂ ਬੁਲਾਏ ਜਾਂਦੇ ਨੇ ਉੱਥੇ ਰਾਂਝਾ ਇੱਕ ਨਵੀਂ ਤਰ੍ਹਾਂ ਦੀ ਕਰਜ ਨੂੰ ਐਕਸਪਲੋਰ ਕਰਦਾ ਹੈ ਟੂ ਫੇਸ the next stage of that difficulty ਤੇ ਉਹ ਮਤਲਬ ਇਹ ਹੈ ਕਿ ਵਾਰਿਸ ਉੱਥੇ ਵੀ ਇਹ ਕਹਿ ਰਿਹਾ ਕਿ ਇਹ ਕੋਈ ਮੈਂ ਕੋਈ ਸੁਪਰ ਨੈਚੁਰਲ ਪੰਜ ਪੀਰ ਤੁਹਾਨੂੰ ਨਹੀਂ ਦੱਸ ਰਿਹਾ ਇਹ ਸਿਰਫ ਇਹ ਅਲਾਮਤਾਂ ਹੈਗੀਆਂ ਨੇ ਬੰਦੇ ਦੀਆਂ ਸ਼ਕਤੀਆਂ ਹੈਗੀਆਂ ਨੇ ਬੰਦੇ ਦੀਆਂ ਆਪਣੇ ਅੰਦਰ ਦੀਆਂ ਔਰ ਉਹ ਸ਼ਕਤੀਆਂ ਜਿਹੜੀਆਂ ਨੇ ਉਹ ਵੇਰੀਡ ਨੇ ਉਹਨਾਂ ਵਿੱਚ ਜੰਗ ਦੀ ਵੀ ਹੈ ਉਹਨਾਂ 'ਚ ਮੁਹੱਬਤ ਦੀ ਵੀ ਹੈ ਉਹਨਾਂ 'ਚ ਬਾਕੀ ਸਾਰੀਆਂ ਨੇ ਤੇ ਜਿਹੜੀ ਉਹ ਇਹ ਹੁਣ ਜਿਹੜੇ ਰਾਗ ਉਹ ਗਾ ਰਿਹਾ ਹੈ ਇਹ ਰਾਗ ਸਾਰੇ ਜਿਹੜੇ ਨੇ ਇਹਨਾਂ ਦੀਆਂ ਖਸੀਅਤਾਂ ਮੁਖਤਲਿਫ ਨੇ ਲੇਕਿਨ ਉਹ ਅੰਦਰ ਦੀਆਂ ਸ਼ਕਤੀਆਂ ਨੂੰ ਹੀ ਐਡਰੈਸ ਕਰਦੀਆਂ ਨੇ ਨਾ ਅੰਦਰ ਦੀਆਂ ਸ਼ਕਤੀਆਂ ਦਾ ਇਜ਼ਹਾਰ ਹੁੰਦਾ ਹੈ ਨਾ ਮਿਸਾਲ ਦੇ ਤੌਰ ਤੇ ਮੈਂ ਆਪਣਾ ਉਹਨੂੰ ਇੰਟਰਵਿਊ ਕੀਤਾ ਸੀ ਉਸਤਾਦ ਸਲਾਮਤ ਅਲੀ ਖਾਨ ਨੂੰ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਖਾਨ ਸਾਹਿਬ ਕਹਿੰਦੇ ਨੇ ਰਾਗ ਦੀਪਕ ਦੇ ਨਾਲ ਅੱਗ ਲੱਗ ਜਾਂਦੀ ਹੈ ਤੇ ਤੁਸੀਂ ਤੇ ਬਹੁਤ ਵੱਡੇ ਉਸਤਾਦ ਹੋ ਤੁਹਾਡਾ ਕੀ ਤਜਰਬਾ ਇਹਦੇ 'ਚ ਉਹ ਕਹਿਣ ਲੱਗੇ ਗੱਲ ਇਹ ਹੈ ਅੱਗ ਸ਼ੱਕ ਕੋਈ ਨਹੀਂ ਲੱਗਦੀ ਸਿਰਫ ਜਿਹੜੀ ਸੁਣਨ ਵਾਲੇ ਦੀ ਔਰ ਗਾਉਣ ਵਾਲੇ ਦੀ ਕੈਫੀਅਤ ਹੁੰਦੀ ਹੈ ਜ਼ਿਹਨੀ ਉਹ ਇੰਝ ਦੀ ਹੋ ਜਾਂਦੀ ਹੈ ਜਿਵੇਂ ਅੱਗ ਲੱਗੀ ਹੋਵੇ ਜਾਂ ਬਸੰਤ ਅਗਰ ਗਾਈ ਜਾ ਰਹੀ ਹੈ ਤੇ ਉਹ ਜਿਵੇਂ ਬਾਰਿਸ਼ ਹੋ ਰਹੀ ਹੈ ਮੇਘ ਮਲਹਾਰ ਹਾਂਜੀ ਮੇਘ ਮਲਹਾਰ ਤੇ ਤੁਸੀਂ ਸਮਝੋ ਨਾ ਕਿ ਇਹ ਜਿਹੜੀ ਰਾਗ ਕਿਵੇਂ ਜੁੜਿਆ ਹੈ ਬੰਦੇ ਦੇ ਨਾਲ ਇਹ ਤੇ ਗੱਲ ਕਿਸ਼ੋਰ ਜੀ ਆ ਗਈ ਸਮਝ ਆ ਗਈ ਤੇ ਇਹ ਮੂਡਸ ਨੇ ਸਾਡੇ ਮੂਡਸ ਨੇ ਆਪਣੇ ਬੰਦੇ ਦੇ ਇਮੋਸ਼ਨਸ ਨੇ ਤੇ ਜਿਹੜੀ ਸਹਿਤੀ ਅੱਗੇ ਜਾ ਕੇ ਆਏਗੀ ਉਹ ਹੀਰ ਦੀ ਨੰਦ ਹੈ ਔਰ ਅੱਧਾ ਜਿਹੜਾ ਹੀਰ ਵਾਰਿਸ ਸ਼ਾਹ ਦਾ ਅੱਧੀ ਹੀਰ ਵਾਰਿਸ ਸ਼ਾਹ ਜਿਹੜੀ ਹੈ ਉਹ ਸਹਿਤੀ ਦੇ ਨਾਲ ਰਾਂਝੇ ਦਾ ਡਾਇਲਾਗ ਹੈ ਠੀਕ ਹੈ ਜੀ ਮਿਹਰਬਾਨੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਓਕੇ ਜੀ ਡਾਕਟਰ ਸਾਹਿਬ ਰਿਕਾਰਡਿੰਗ ਬੰਦ ਕਰ ਲਓ ਡਾਕਟਰ ਸਾਹਿਬ ਅਗਲੀ ਕਲਾਸ ਦਾ ਕੀ ਸੂਰਤ ਹਾਲ ਹੈ ਇਹ ਲਾਸਟ ਕਲਾਸ ਨਹੀਂ ਸੀ ਹਾਂਜੀ ਇਹ ਲਾਸਟ ਕਲਾਸ ਹੈ ਤੇ ਹੁਣ ਅਗਲੇ ਅਗਸਤ ਦੇ ਵਿੱਚ ਫਰਾਈਡੇ ਕਿਹੜੇ ਆਉਂਦੇ ਨੇ ਅਗਸਤ ਵਿੱਚ ਫਰਾਈਡੇ ਆਂਦਾ ਜੇ 5 ਨੂੰ ਪਹਿਲਾ ਫਰਾਈਡੇ ਆਂਦਾ 5 ਉਹਦੇ ਬਾਅਦ ਵਾਲਾ 12 ਤਾਰੀਖ ਨੂੰ ਹੋਏਗੀ ਕਲਾਸ ਚਲੋ ਮੈਂ ਲਿਖ ਦੇਣਾ ਵਾ ਹਾਂ ਰਿਕਾਰਡਿੰਗ ਬੰਦ ਕਰ ਲਓ ਡਾਕਟਰ ਸਾਹਿਬ ਜੀ ਅੱਛਾ ਜੀ ਮੈਂ ਗੱਲ ਕਰਨੀ ਸਾਰਿਆਂ ਨਾਲ ਹਾਂ ਬੰਦ ਕਰ ਲਓ